ਮੇਰੇ ਵਾਲੇ ਕੁੱਕੜ ਦੇ। ਅੱਛਾ ਤੇਰੇ ਵਾਲਾ ਕੁੱਕੜ ਤੇ ਆ ਖੁਗੜੀ ਆ। ਚੈੱਕ ਕਰੋ ਭਾਈ ਜਿਨ੍ਹਾਂ ਨੇ ਭੈਣ ਭਾਈਆਂ ਨੇ ਸ਼ੌਕ ਅਸਕਰ ਮੀਆਂ ਮੁਹੰਮਦ ਬਖਸ਼ਾ ਤੇ ਤੂੰ ਮੋੜ ਕਲਮ ਦਾ ਘੋੜਾ ਹਾਂ ਤੇ ਦੁਨੀਆ ਦੇ ਕੰਮ ਮੁਕਣੇ ਨਹੀਂ ਹੋ ਤਾਂ ਵਰਕਾ ਰਹਿ ਗਈ ਥੋੜਾ। ਆਏ ਹਾਏ ਹਾਏ। ਇਹਦਾ ਆਪਸ਼ਨ ਸੀਗਾ ਅੱਲਾ ਨੇ ਕਰਾ ਦਿੱਤਾ। ਅੱਛਾ ਮਾਸ਼ਾਅੱਲਾ ਉਮਰਾ ਵੀ ਕੀਤਾ ਹੋਇਆ। ਇੱਕ ਵਾਰੀ ਇੰਡੀਆ ਗਏ ਆ। ਇੰਡੀਆ ਕੇ ਸਨ ਚ ਗਿਆ ਸੀ ਜੀ? ਮੈਂ ਇੰਡੀਆ ਸਨ 2010 ਚ ਗਿਆ। ਲਓ ਜੀ ਖੋਲ ਗਿਆ ਜੀ ਇਧਰੋਂ ਗੇਟ। ਮਾਨਸੂਨ ਚੱਕ ਕੇ ਮਿੱਟੀ ਪੂਰੀ ਫਿੱਟ ਕਰਕੇ ਸੈੱਟ ਕਰਕੇ ਉਸ ਤੋਂ ਬਾਅਦ ਦੇਖੀਏ ਵੀ ਕੀ ਲੈਵਲ ਸ਼ੈਵਲ ਨਿਕਲਦਾ, ਕਿੰਨੀ ਮਿੱਟੀ ਪੈਂਦੀ ਆ ਜਾਂ ਵਿੱਚੋਂ ਨਿਕਲਦੀ ਆ। ਵੀ ਆਹ ਜਿਹੜੀ ਥਾਂ ਆਪਣੇ ਕੋਲੇ ਇੱਥੇ ਬਣਨਾ ਸੀ ਲੌਨ, ਜਿਵੇਂ ਇੱਧਰ ਬਣਿਆ ਵਾ। ਹੁਣ ਇਹ ਸਾਰਿਆਂ ਦੇ ਕਹਿਣ ਦੇ ਮੁਤਾਬਕ, ਖਾਸ ਕਰਕੇ ਬੇਬੇ ਦੇ ਕਹਿਣ ਦੇ ਮੁਤਾਬਕ, ਉਹ ਕਹਿੰਦੇ ਜੀ ਵੀ ਗੱਲ ਇਹ ਆ ਵੀ ਉਧਰ ਲੌਨ ਬਣਾ ਲਿਆ, ਸਾਡੇ ਵਾਸਤੇ ਵਿਹੜਾ ਵੀ ਹੋਣਾ ਚਾਹੀਦਾ। ਤੁਹਾਨੂੰ ਪਤਾ ਸਿਆਣੇ ਬੰਦੇ ਕਹਿੰਦੇ ਵੀ ਸਿਆਲੇ ਮੁੜ ਕੇ ਧੁੱਪ ਸੇਕਣੀ ਆ ਤੇ ਅਸੀਂ ਘਾਹ 'ਚ ਬਹਿ ਕੇ ਕਿੱਥੇ ਸੇਕੀਏ। ਚਲੋ ਵੀ ਬੇਬੇ ਦੀ ਤੇ ਬਾਪੂ ਦੀ ਫਰਮਾਇਸ਼ ਦੇ ਉੱਤੇ ਲੱਗਣ ਲੱਗਾ ਭਾਈ ਪੱਥਰ। ਉੱਥੇ ਸਾਰੇ ਜਰੂਟਰ ਵੱਜ ਗਿਆ ਇੱਕ ਵਾਰੀ। ਸੋਹਣਾ ਬੜਾ ਹੋ ਗਿਆ ਬਾਗ ਵਾਲਾ ਥਾਂ। ਹੁਣ ਤੋਂ ਆ ਇਦਾਂ ਮੁੰਡਾ ਲਾਈ ਜਾਂਦੇ ਮਿੱਟੀ ਥੱਲੇ ਨਾ ਚਾੜ ਕੇ ਨਾਲ। अस्सलाम वालेकुम जी, की हाल चाल है? उम्मीद करते हैं वधिया होवोगे। वेलकम है जी तुहाडे अपने डेरे वाले दे व्लॉग च। ते अज दा व्लॉग करते हैं स्टार्ट ते दिखाने तुहानूं अपनी रूटीन कि अपना दिन किहो जिहा रहिंदा ते आपां की करते हैं। मैं कहा भी दिन चढ़ गया, उठ जाइए नाले कर लीए व्लॉग शुरू, नाले करिए काम कार ते नाले करिए तुहाडे नाल शेयर जी। पट्ठे आ गए आ जी ते मुर्शद लैके आ गया। सुनाओ पीर जी, आ गए हो? ले आए पट्ठे माशाल्लाह। आज तो माशा टाइम ना ही पहुंच गए हैं। ਅੱਜ ਤਾਂ ਤੁਸੀਂ ਕਿਹਾ ਵੀ ਠੰਡਾ ਹੈਗਾ ਵਾ ਤੇ ਮਲਕ ਸਾਹਿਬ ਕਹਿੰਦੇ ਵੀ ਟਾਈਮ ਨਾਲ ਆ ਜਾਈਏ ਪੱਠੇ ਪੁੱਠੇ ਲੈ ਕੇ। ਸਵੇਰੇ ਉੱਠਿਆ ਟਾਈਮ ਨਾਲ ਮਾਸ਼ਾ ਰੂਟੀਨ ਹੁਣ ਹੋ ਜਾਏਗੀ ਸੈੱਟ, ਕਿਉਂਕਿ ਹਲੇ ਤੁਹਾਨੂੰ ਪਤਾ ਕਿ ਬੰਦਾ ਆਇਆ ਕੱਲ ਤੇ ਰੂਟੀਨ ਹਲੇ ਸਮਝਣ ਨੂੰ ਥੋੜਾ ਲੱਗਣਾ ਟਾਈਮ ਆ, ਲੇਕਿਨ ਸਮਝ ਜਾਣਗੇ ਇਨਸ਼ਾਅੱਲਾ। ਕਿਉਂ ਮਲਕ ਜੀ ਇਦਾਂ ਹੀ ਆ? ਤੇ ਪੱਠੇ ਦੂਜੇ ਪੇਰੇ ਕੁਤਰ ਲਿਆ ਨਾ। ਮੌਸਮ ਅੱਜ ਬੜਾ ਠੰਡਾ ਵਾ ਹੈ। ਪਹਿਲੇ ਪੱਠੇ ਸੈੱਟ ਰਿਹਾ ਵਾ ਬੇਲੀ ਆਪਣਾ। ਅੱਛਾ ਬੇਲੀ ਤੇ ਹਿਰਨ ਛੱਡੀ ਫਿਰਦਾ ਉਧਰ। ਬੇਲੀ ਤੇ ਹਿਰਨ ਛੱਡੀ ਫਿਰਦਾ। ਕਿਹੜਾ ਉਹ ਹਰਨ ਜਿਹੜਾ ਉਹ ਵੀ ਜ਼ਰੂਰੀ ਹੈ ਨਾ, ਉਹਨੇ ਤਾਂ ਖਾਣਾ ਨੇ। ਉਹ ਤਾਂ ਬਾਬਾ ਹੀ ਖਾਂਦਾ ਰਹਿੰਦਾ ਵਾ। ਉਹਨੇ ਕੋਈ ਨਿੰਮ ਕੋ ਡੇਰੇ ਦੇ ਆਲੇ ਦੁਆਲੇ ਕੋਈ ਸ਼ੈ ਨਹੀਂ ਛੱਡੀ। ਇਹ ਭਾਈ ਪੱਠੇ ਲੈ ਗਏ ਰੂਟਰ ਤੇ। ਅਸਲ 'ਚ ਰੇੜਾ ਹੈਗਾ ਆਪਣਾ ਪੈਂਚਰ। ਤੁਹਾਨੂੰ ਪਤਾ ਕਿ ਟਰੈਕਟਰ ਆਪਣਾ ਗਿਆ ਹੋਇਆ ਵਾ ਦੀਲ ਦੀ ਫੈਕਟਰੀ, ਇਸ ਕਰਕੇ ਟਰੈਕਟਰ ਜਿਹੜਾ ਨਾ ਉਹ ਹੁਣ ਰੇੜਾ ਪੈਂਚਰ ਉਹ ਲਵਾਇਆ ਹੀ ਨਹੀਂ ਪੈਂਚਰ। ਵੀ ਚੱਲ ਖੈਰ ਸਲਾ ਕੋਈ ਰੌਲਾ ਨਹੀਂਗਾ। ਤੇ ਪੱਠੇ ਵੈਸੇ ਲਾਗੇ ਚਾਗੇ ਆਪਣੇ ਹੈਗੇ ਆ। ਪਿਛਲਾ ਖੱਤਾ ਸੀ, ਉਸ ਤੋਂ ਪਿਛਲਾ ਸੀ, ਵੈਸੇ ਆ ਜਾਂਦੇ ਸੀ। ਤੇ ਆ ਹੁਣ ਟਰੈਕਟਰ ਹੈਗਾ ਤੇ ਇਹਨਾਂ ਨੇ ਮਾਂ ਰੂਟਰ ਪਾਇਆ ਤੇ ਚੌਰੀਆਂ ਨੇ ਰੂਟਰ ਤੇ ਲਿਆਣ ਤੇ ਪੱਠੇ। ਸੁਣਾਓ ਵਸੀਮ ਸਾਹਿਬ। ਇਹ ਦੇਸੀ ਜੁਗਾੜ ਆ। ਇਹ ਦੇਸੀ ਜੁਗਾੜ ਆ ਰਿਪੋਰਟ। ਇਹ ਪਹਿਲਾਂ ਹੀ ਕੁਤਰ ਲਿਆ? ਇਹ ਪਹਿਲੇ ਲਿਆਂਦੇ ਸੀ ਅੱਧੇ ਅੱਛਾ ਸ਼ੂਟਰ ਤੇ। ਅੱਛਾ ਮੈਂ ਕੁਦਰ ਕੇ ਪਾ ਦੀ ਜਿਨ੍ਹਾਂ ਨੂੰ ਪਾਉਣੇ ਡੰਗਰਾਂ ਨੂੰ। ਪਹਿਲਾਂ ਤੇ ਬਾਹਰ ਪਾ ਦਈਏ ਹਨਾ। ਬਾਹਰ ਹੀ ਪਾਉਣੇ। ਬਾਹਰ ਜ਼ਿਆਦਾ ਜ਼ਰੂਰੀ ਆ, ਮੁੜ ਕੇ ਚੜ ਜਾਣੀਆਂ ਧੁੱਪ ਤੇ ਮੁੜ ਕੇ ਉਹ ਵਿਚਾਰੀਆਂ ਖੜੋਤੀਆਂ ਰਹਿੰਦੀਆਂ ਵਾ। ਚਲੋ ਅੱਲਾ ਖੈਰ ਕਰੇ ਇਨਸ਼ਾਅੱਲਾ। ਅੱਛਾ ਚਲ ਲੋ ਜੀ। ਦੋਜੀ ਸਾਹਿਬ ਵੀ ਦੁੱਧ ਲੈ ਕੇ ਤੁਰੇ ਜਾਂਦੇ ਆ। ਤਾਂ ਮੌਸਮ ਬੜਾ ਸੋਹਣਾ ਫਿਲਹਾਲ ਦੀ ਘੜੀ ਤਾਂ ਠੰਡਾ ਜਿਹਾ, ਠੰਡਾ ਮਿੱਠਾ ਹੈ। ਸੁਹਾਨਾ ਹੀ ਬਣਿਆ ਵਾ ਇਹ। ਥੋੜੀ ਦੇਰ ਹੀ ਸੁਹਾਨਾ, ਘੰਟਾ ਕੀ ਸੁਹਾਨਾ ਤੇ ਉਸ ਤੋਂ ਬਾਅਦ ਜਾਨ ਲੈਵਾ। ਉਹ ਸੈਮ ਤੁਰਿਆ ਆਉਂਦਾ ਵਾ, ਉਹ ਪਰੇ ਡਾਲਰ ਤੁਰਿਆ ਫਿਰਦਾ। ਸੈਮ ਮੈਨੂੰ ਲੱਗਦਾ ਵੀ ਲੈਣ ਗਿਆ ਸੀ ਛੱਲੀ ਕੋਈ ਲੱਭ ਲਵਾਉਣ ਉੱਥੋਂ, ਵੀ ਛੇਤੀ ਕੋਈ ਛੱਲੀ ਲੱਭ ਕੇ ਲਿਆਵਾਂ ਤੇ ਬੱਚਿਆਂ ਨੂੰ ਇੱਧਰ ਸਾਰਿਆਂ ਨੂੰ ਪਾਈਆਂ ਜਾਣ ਛੱਲੀਆਂ। ਲੋ ਜੀ ਆਪਾਂ ਇਹਨਾਂ ਨੂੰ ਜ਼ਰਾ ਵੀ ਛੱਡ ਦਈਏ। ਮੌਸਮ ਬੜਾ ਸੋਹਣਾ, ਇਹ ਵੀ ਜ਼ਰਾ ਇੰਜੋਏਮੈਂਟ ਕਰ ਲੈਣ, ਫੇਰਾ ਟੋਰਾ ਕਰ ਲੈਣ ਹੈ। ਆਹ ਵੀ ਸੁਣਿਓ ਅੱਲਾ ਤੇਰੀ ਯਾਰੀ। ਕਬੂਤਰ ਨਹੀਂ ਛੱਡਣੇ ਮੇਰਾ ਖਿਆਲ ਆ। ਆਓ ਜੀ ਆ ਲੋ ਜੀ ਆ ਜਾਓ। ਤੁਹਾਨੂੰ ਤਾਂ ਸਵੇਰੇ ਮੈਂ ਰੋਜ਼ ਭਜਾਉਣਾ। ਚਲੋ 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 ਚਲੋ। ਉਹ ਤੁਹਾਡਾ ਓਏ ਹੋਏ 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 ਲਿਆ ਠੀਕ ਆ ਨਿਜ਼ਾਮ। ਐ ਵੀ ਖੋਲ ਦੇਵਾਂ। ਚਲੋ ਚੱਕ। ਉਹ ਤੇਰੀ ਸ਼ਾਟ। ਆ ਜਾ ਬਈ ਆ ਜਾ ਜਾਵੇ। ਇਹ ਇੱਥੇ ਹੀ ਆ, ਇਹਦੇ ਨਹੀਂ ਜਾ ਰਿਹਾ। ਇਹ ਵਸੀਮ ਨੇ ਗਿਫਟ ਕਰਤੇ ਆ। ਇਹ ਦਿਹਾੜੇ ਤੇ ਆ ਹੈ ਵੀ ਵਸੀਮ। ਆ ਜਿਹੜੇ ਇੰਨੇ ਜਾਨਵਰ ਆਏ ਆ ਇਹਨਾਂ ਦਾ ਕੀ ਕਰਨਾ? ਇਹ ਲੈ ਕੇ ਜਾਣੇ ਤੂੰ? ਨਹੀਂ ਮੈਂ ਕਿਹਾ ਸ਼ਾਇਦ ਤੇਰਾ ਮੂਡ ਹੋਵੇ। ਨਹੀਂ ਹਾਂ ਮੈਂ ਪਿੰਡੀ ਕਿੱਥੇ ਇਹਨਾਂ ਨੂੰ ਲੈ ਕੇ ਜਾਣਾ। ਹਾਂ ਇੱਥੇ ਫਿਰੇ ਆ।
ਚਲੋ ਇਹ ਤਾਂ ਮਤਲਬ ਉਹ ਤਾਂ ਚੱਕਰ ਆਊਗਾ, ਵੱਧ ਜਾਣਗੇ। ਬਸ ਨਹੀਂ ਅੱਛੀ ਗੱਲ ਹੈ ਤੇ ਆਉਣਾ ਵੀ ਤਾਂ 2-3 ਮਹੀਨੇ ਬਾਅਦ ਮੁੜਦਾ ਹੈ ਨਾ। ਆ 2-3 ਮਹੀਨਿਆਂ ਬਾਅਦ ਚੱਕਰ ਮਾਰੂੰਗਾ ਨਾ। ਹਾਂ ਵੈਸੇ ਦੇਖਦਾ ਤਾਂ ਮੈਂ ਵਲੌਗ 'ਚ ਡੇਲੀ ਰਹਿਣਾ। ਅੱਛਾ ਚਲ ਅੱਛਾ ਇਹਨੂੰ ਇਹ ਫਾਇਦਾ ਵਾ ਵੀ ਕਿਸੇ ਹੋਰ ਨੂੰ ਦਿੱਤੇ ਤੇ ਉਹਨੂੰ ਕੀ ਕਰਨਾ ਯਾਰ ਆ ਦੂਜੇ ਦਿਨ ਵੀਡੀਓ ਤਾਂ ਬਣਾ ਕੇ ਚੱਲੀ ਹੈ ਬਣਾ ਕੇ ਭੇਜੀ ਤੇ ਇੱਥੇ 24 ਘੰਟੇ ਜਿਹੜੀ ਆ ਜਾਣੀ ਆ ਵਲੌਗ ਦੇ ਵਿੱਚ ਦੇਖਦਾ ਰਹਿਣਾ ਮੈਂ। ਉਹਦੇ ਵਿੱਚ ਪਤਾ ਲੱਗਦਾ ਰਹਿਣਾ ਵੀ ਅੱਲਾ ਮਾਫੀ ਦੇ ਕਿੰਨੇ ਖਾ ਲਏ ਇਹਨਾਂ ਨੇ ਤੇ ਕਿੰਨੇ ਇਹਨਾਂ ਨੇ ਹੋਰ ਕੁੜਕ ਤੇ ਆਈ ਹੋਈ ਆ। ਅੱਛਾ ਉਹ ਜਿਹੜੀ ਇੱਕ ਭਾਈ ਹੋਈ ਆ 24 ਤਰੀਕ ਨੂੰ ਬੱਚੇ ਕਰਨੇ। ਅੱਛਾ ਇਹਨਾਂ ਨੇ ਮੇਰੇ ਤੋਂ ਮਤਲਬ ਬਗੈਰ ਹੀ ਮੈਂ ਉਸ ਦਿਨ ਰਾਤੀ ਘਰੇ ਚਲਾ ਗਿਆ ਰਾਤ ਇਹਨਾਂ ਨੇ 8-9 ਵਜੇ ਪਤਾ ਨਹੀਂ ਕਿਹੜੀ ਇਹਨਾਂ ਨੂੰ ਕਾਲੀ ਵੱਜੀ ਇਹਨਾਂ ਮਿੰਟਾਂ ਮਾਰ ਕੇ ਭਾਈ ਬਾਤੀ ਕੁਕੜੀ ਆਂਡਿਆਂ ਤੇ ਆਂਡੇ ਕਿਹਨੇ ਥੱਲੇ ਉਹਦੇ ਬਾਬੇ 18 ਅੰਡੇ ਰੱਖੇ। ਵਾਹ ਤੇ ਉਹ ਕਿੱਥੇ ਬੈਠੀ ਆ ਉਹ ਕੁੱਤੇ ਦੇ ਵਿੱਚ ਬੈਠੀ ਉਹ ਕਾਲੀ ਤੇ ਨਹੀਂ ਕਾਲੇ ਹਾਂ ਮੈਂ ਵੇਖੀ ਸੀ ਕੱਲ ਘੋੜੇ ਦੇ ਬੱਚੇ ਲਾਣੇ। ਮੈਂ ਮੇਰੇ ਆ ਕੁੱਕੜ ਦੇ ਅੱਛਾ ਤੇਰੇ ਵਾਲਾ ਕੁੱਕੜ ਤੇ ਆ ਖੁਗੜੀ ਆ ਹਿੱਲਾਂ ਵਾਲੇ ਚੈੱਕ ਕਰੋ ਭਾਈ ਜਿਨ੍ਹਾਂ ਨੇ ਭੈਣ ਭਾਈਆਂ ਨੇ ਸ਼ੌਕ ਰੱਖਿਆ ਕਿੱਲ ਚੈੱਕ ਕਰੋ ਤੁਸੀਂ ਮੁਰਗੀ ਦੇ। ਇਹਦੇ ਨਾਲ ਵਾਸ ਲੱਗਦਾ ਕੋਈ ਨਾ ਮੁਰਗੀ ਨਹੀਂ ਲੜਦੀ। ਨਹੀਂ ਉਹਦਾ ਕਿੱਥੇ ਲੈਣ ਨਹੀਂ ਅੱਖ ਕੱਢੂਗੀ ਨਹੀਂ ਚੰਗਾ ਮਤਲਬ ਠੀਕ ਹੈ ਜੋੜੀ ਬੱਚੇ ਅੱਛੀ ਇਹਦੇ ਆ ਮੁਰਗੇ ਦੇ ਆ ਜਿਹੜੇ ਹਾਂ। ਇਨਸ਼ਾਅੱਲਾ ਹੁਣ ਮੁਰਗੀ ਬਹਾਦਰ ਇਹ ਮੈਂ ਛੱਡਣ ਕਿ ਦਿੱਤੀ ਨਹੀਂ ਕੁੱਕੜੀ ਮੈਂ ਕਿਹਾ ਲੈਣੇ ਆ ਤੇ ਬੱਚੇ ਇਹਦੇ ਲੈਣੇ ਆ। ਅੱਛਾ ਚਲੋ ਵਧੀਆ ਠੀਕ ਆ ਉਹ ਦੂਜੇ 24 ਤਰੀਕ ਨੂੰ ਆ ਹਲੇ ਦਿਨ ਲੈਂਦੀ ਫਿਰ ਮਤਲਬ ਤਰੀਕ ਨੂੰ ਭਾਈ ਸੀ ਹਾਂ ਨਹੀਂ ਹਲੇ ਦਿਨ ਲੈਂਦੀ ਫਿਰ ਉਹ ਤਾਂ ਤੇ ਅੱਜ 11 ਵਾ। ਹਾਂ ਅੱਜ 11 ਵਾ ਕੋਈ ਨਹੀਂ ਮਗਰ 13 ਦਿਨ ਰਹਿ ਗਏ ਆ। ਆਹੋ ਉਹ ਤਾਂ ਕੋਈ ਨਹੀਂ ਲੋ ਜੀ ਮੌਸਮ ਬੜਾ ਸੋਹਣਾ ਵਾ ਦਿਨ ਬੜਾ ਸੋਹਣਾ ਲੱਗਾ ਹੋਇਆ ਵਾ ਮਿਸਤਰੀਆਂ ਦਾ ਇੰਤਜ਼ਾਰ ਕਰਦੇ ਸੀਲਿੰਗ ਵਾਲਿਆਂ ਦਾ ਇੰਤਜ਼ਾਰ ਕਰਦੇ ਸਾਰਿਆਂ ਦਾ ਕਰਦੇ ਆ ਹੁਣ ਹੌਲੀ ਹੌਲੀ ਆਉਣਗੇ ਨਾਲੇ ਕੰਮਕਾਰ ਹੋ ਜਵੇ ਤੇ ਨਾਲੇ ਮਿਸਤਰੀ ਆ ਕੇ ਆਦਾ ਕਰਨ ਕੰਮ ਸਟਾਰਟ ਉਸਤਾਦ ਜੀ ਕੁਤਰ ਲਓ ਪੱਠੇ ਸਿੱਟੀ ਅੰਦਰ ਖੁਰਲੀਆਂ 'ਚ ਤੁਸੀਂ ਰਾਤ ਸੌਂ ਗਏ ਤੇ ਅਸੀਂ ਮਿੱਟੀ ਫੇਰ ਸਿੱਟੀ ਅਸੀਂ ਤਾਂ ਟਰਾਲੀ ਲਾਤੀ ਨੇੜੇ ਵੇਖੀ ਨਹੀਂ ਆਹ ਮਿੱਟੀ ਰਹਿ ਗਈ ਟਰਾਲੀ ਪੂਰੀ ਹੀ ਤੇ ਆਹ ਸਿਰਫ ਰਹਿ ਗਈ ਐਵੇਂ ਕੋਈ 10-12 ਰੇੜੀਆਂ ਰਹਿ ਗਈਆਂ ਬਾਕੀ ਸਾਰੀ ਇਹ ਸਿੱਟ ਦਿੱਤੀ ਹੈ ਨੀਂਦ ਸਹੀ ਆ ਗਈ ਤੁਹਾਨੂੰ ਰਾਤੀ ਫਿਰ ਸਹੀ ਸੀ ਮਾਹੌਲ ਪੱਖੇ ਦੀ ਲੋੜ ਤੇ ਨਹੀਂ ਸੀ ਹਵਾ ਹੀ ਬੜੀ ਚੱਲਣ ਦੀ ਸੀ ਰਾਤੀ ਵਾਕਿਆ ਹੀ ਚਲ ਮਾਲਕ ਰਖੋਤਾ ਇੰਤਜ਼ਾਰ ਕਰਦਾ ਪਿਆ ਪਾਣੀ ਪੂਣੀ ਚਲਾਉਨੇ ਹੁਣ ਗੋਇਆ ਚੱਕਿਆ ਹੋਇਆ ਵਾ ਚਲੋ ਵੀ ਚਲੋ ਸਿੱਟੋ ਨਿਬੜੇ ਕੰਮ ਆਈ ਟਾਈਮੋ ਟਾਈਮ ਹੀ ਹੈ ਮਿਸਤਰੀ ਹਲੇ ਸਾਡੇ ਆਇਆ ਨਹੀਂ ਵਜੇ 8:30 ਹੀ ਹਲੇ 8 ਵੀ ਨਹੀਂ ਵਜੇ ਪੂਰੇ ਤੇ ਪੱਠੇ ਆਪਣੇ ਲਾ ਰੱਖੇ ਖੈਰ ਪੈ ਗਿਆ ਸਿਆਲੇ ਹੀ ਪਹਿਲਾਂ ਸਿੱਟ ਦਿੱਤਾ ਵਾ ਆਹ ਸਿੱਟ ਦਿੱਤਾ 2 ਮਗਰੇ ਸਿਆਲੇ ਦੇ ਉੱਤੇ ਹੁਣ ਆਏਗਾ ਹਰਾ 3 ਮਗਰੇ ਮਾਹੌਲ ਹੋ ਜਾਏਗਾ ਸਕੂਨ 'ਚ ਆ ਜਾਓ ਹੁਣ ਇਹ ਨਹੀਂ ਆਉਂਦੀਆਂ ਲਓ ਉਸਤਾਦ ਜੀ ਤੇਰੇ ਵਾਸਤੇ ਸ਼ੇਰ ਬਣਾਇਆ ਮਲਕ ਨੇ ਮਲਕ ਸਾਹਿਬ ਸੁਣਾਓ ਜ਼ਰਾ ਉੱਚੀ ਜਿਹੀ ਕਰਕੇ ਇਹਦੇ ਵਾਸਤੇ ਵਸੀਮ ਵਾਸਤੇ ਜਿਹੜਾ ਹੁਣੇ ਸੁਣਾਇਆ ਸੀ ਸ਼ੇਰ ਉੱਚੀ ਸੁਣਾਉਣਾ बस कर मियां मोहम्मद बख्शा ते तो मोड़ कलम दा घोड़ा ਹਾਂ ते दुनिया दे कम मुकने नहीं हो तो वर्का रह गई थोड़ा ਹਾਏ ਦੁਨੀਆ ਦੇ ਕੰਮ ਨਹੀਂ ਮੁੱਕਣੇ ਚੌਧਰੀ ਦੁਨੀਆ ਇੱਥੇ ਹੀ ਰਹਿ ਜਾਣੀ ਆ वर्का जिंदगी दा थोड़ा ਜ਼ਿੰਦਗੀ ਦਾ ਥੋੜਾ ਰਹਿ ਗਿਆ ਇਸ ਕਰਕੇ ਇੱਥੇ ਰਹਿ ਸਾਡੇ ਕੋਲ ਮਲਕ ਜ਼ਮਾਨ ਹੁਣ ਤੁਹਾਡੇ ਕੋਲ ਆ। ਉਹ ਸਾਡੇ ਤੇ ਕੋਲੇ ਮਲਕ ਹੈਗਾ ਮਲਕ ਵੀ ਹੈਗਾ ਤੂੰ ਵੀ ਰਹਿ ਬਸ ਚਲ ਮਲਕ ਸਾਹਿਬ ਨੂੰ ਸ਼ੇਰ ਬੜੇ ਆਉਂਦੇ ਆ ਭਾਈ ਮਲਕ ਸਾਹਿਬ ਦੀ ਅੱਜ ਹਿਸਟਰੀ ਵੀ ਤੁਹਾਨੂੰ ਦੱਸਾਂਗੇ ये मोहम्मद बख्शा फरमांदे ने कि दिन चढ़िया ते दीगर होई ते पंछी घरां वाल आए ਹਾਂ दिन चढ़िया ते दीगर होई ते पंछी घरां वाल आए पर ओनी आंदे मोहम्मद बख्शा हथी जेड़े दफनाए ਹਾਏ ਵਾਹ ਅੱਛਾ ਮਲਕ ਸਾਹਿਬ ਦੀ ਤੁਹਾਨੂੰ ਹਿਸਟਰੀ ਅੱਜ ਦੱਸਾਂਗੇ ਅੱਜ ਦੇ ਵਲੌਗ ਦੇ ਵਿੱਚ ਕਿ ਇਹਨਾਂ ਦੀ ਲਾਈਫ ਇਹਨਾਂ ਦੀ ਥੋੜੀ ਜਿਹੀ ਸਟੋਰੀ ਮਤਲਬ ਤੁਸੀਂ ਐ ਹਿਸਾਬ ਲਾ ਲਓ ਕਿ ਥੋੜੀ ਜਿਹੀ ਇੰਟਰਸਟਿੰਗ ਸਟੋਰੀ ਆ ਕਿ ਬੰਦਾ ਜੋ ਕਮਾਉਂਦਾ ਹੈ ਉਹ ਆਪਦੇ ਤੇ ਲਾਉਂਦਾ ਹੈ ਬਹੁਤ ਘੱਟ ਹੁੰਦੇ ਆ ਦੁਨੀਆ ਤੇ ਬੰਦੇ ਕਿ ਕਮਾਊ ਪੁੱਤ ਤਾਂ ਸਾਰੇ ਹੁੰਦੇ ਆ ਪਰ ਆਪਦੇ ਤੇ ਲਾਉਂਦਾ ਕੋਈ ਆ ਕਿਉਂਕਿ ਹੁਣ ਮੈਂ ਆ ਭਾਈ ਮੈਂ ਤੇ ਆਪ ਨਹੀਂ ਆਪਦੇ ਤੇ ਲਾਉਣਾ ਬੰਦਾ ਉਹ ਕੀ ਕਹਿੰਦਾ ਘਰ-ਬਾਰ ਸਾਂਭਦਾ ਉਹ ਵੀ ਬਾਲ ਬੱਚਿਆਂ ਵਾਲਾ ਕਿਉਂ ਵੀ ਬਾਲ ਬੱਚਿਆਂ ਤੇ ਲਾਉਂਦਾ ਵਾ ਉਹਦੇ ਉੱਤੇ ਕੋਈ ਨਹੀਂ ਠੀਕ ਹੈ ਇਹ ਹਿਸਾਬ ਹੁੰਦਾ ਜੀ ਇਹ ਹਿਸਾਬ ਹੈਗਾ ਵਾ ਨਾ ਜੀ ਜੋ ਕਮਾਣਾ ਮੈਂ ਆਪ ਵੀ ਖਾਣਾ ਜੋ ਸਰਦਾ ਫਰਦਾ ਬੰਦਾ ਨਹੀਂ ਹੈਗਾ ਮਾੜਾ ਬੰਦਾ ਉਹਨੂੰ ਵੀ ਦਿੰਦਾ ਮਾਸ਼ਾਅੱਲਾ ਯਾਨੀ ਕਿ ਉਹਨੂੰ ਖਾਣਾ ਖਿਲਾ ਦੇਣਾ ਕਿਸੇ ਨੂੰ ਮੈਂ ਸਮਝ ਗਿਆ ਅੱਛਾ ਹੁਣ ਤੁਹਾਨੂੰ ਮਜ਼ੇ ਦੀ ਗੱਲ ਇੱਕ ਹੋਰ ਦੱਸਦਾ ਮਲਕ ਸਾਹਿਬ ਮਤਲਬ ਸ਼ਾਦੀशुदा ਮਲਕ ਸਾਹਿਬ ਨਹੀਂ ਹੈਗੇ ਅੱਛਾ ਵਿਆਹ ਨਹੀਂ ਹੋਇਆ ਉਮਰ ਕਿੰਨੀ ਤੁਹਾਡੀ ਜੀ ਉਮਰ 38 38 ਸਾਲ 38 ਵਾਹ ਮਲਕ ਸਾਹਿਬ
38 ਈਅਰ ਆ ਭਾਈ, 38 ਸਾਲਾਂ ਦੇ, ਵਿਆਹ ਨਹੀਂ ਹੋਇਆ, ਕਰਾਉਣਾ ਵੀ ਨਹੀਂ। ਨਹੀਂ ਸ਼ਾਦੀ ਦਾ ਕੋਈ ਨਹੀਂ ਆਪਸ਼ਨ ਹੈ ਜੀ। ਅੱਛਾ ਅੱਛਾ ਅੱਛਾ, ਕੱਟਿਆ ਹੋਇਆ ਉਹਦਾ ਆਪਸ਼ਨ ਕੱਢਿਆ ਹੋਇਆ। ਉਮਰੇ ਦਾ ਆਪਸ਼ਨ ਸੀਗਾ, ਅੱਲਾ ਨੇ ਕਰਾ ਦਿੱਤਾ। ਅੱਛਾ ਮਾਸ਼ਾਅੱਲਾ, ਉਮਰਾ ਵੀ ਕੀਤਾ ਹੋਇਆ। ਇੱਕ ਵਾਰੀ ਇੰਡੀਆ ਗਏ ਆ। ਇੰਡੀਆ ਕੇ ਸਨ ਚ ਗਿਆ ਸੀ ਜੀ? ਮੈਂ ਇੰਡੀਆ ਸਨ 2010 ਚ ਗਿਆ। 10 ਚ ਗਏ ਸੀ। ਕਿਹੜੀ ਜਗ੍ਹਾ ਤੇ ਜੀ? ਪਾਣੀਪਤ, ਬੂ ਵਾਲੀ ਕਲੰਦਰ। ਅੱਛਾ, ਬੂ ਅਲੀ ਕਲੰਦਰ, ਪਾਣੀਪਤ ਦਰਬਾਰ ਤੇ। ਹਾਂਜੀ ਦਰਬਾਰ। ਅੱਛਾ ਮਾਸ਼ਾਅੱਲਾ, ਮਤਲਬ ਪੀਰਾਂ ਫਕੀਰਾਂ ਨੂੰ ਮੰਨਣ ਵਾਲੇ ਹੋ। ਚਲੋ ਮਾਸ਼ਾਅੱਲਾ, ਵਧੀਆ ਗੱਲ ਆ। ਤਾਂ ਕਰਕੇ ਬਾਬੇ ਬੁੱਲੇ ਸ਼ਾਹ ਦੇ, ਮੁਹੰਮਦ ਬਖਸ਼ ਦੇ ਜਿਹੜੇ ਸ਼ੇਰ ਆ ਨਾ, ਮਲਕ ਸਾਹਿਬ ਨੂੰ ਖੁੱਲ ਕੇ ਹੁੰਦੇ ਆ, ਹਰ ਗੱਲ ਤੇ ਸ਼ੇਰ ਲਾਉਂਦੇ ਆ। ਬੁੱਲੇ ਸ਼ਾਹ ਫਰਮਾਉਂਦੇ ਨੇ ਕਿ ਰਾਤੀ ਜਾਗ ਗਏ ਤੇ ਸ਼ੈਖ ਸਦਾਵੇਂ। ਅੱਛਾ, ਰਾਤੀ ਜਾਗ ਗਏ ਤੇ ਸ਼ੈਖ ਸਦਾਵੇਂ, ਰਾਤੀ ਜਾਗਨ ਕੁੱਤੇ ਤੈਥੋਂ ਉੱਤੇ। ਹਾਂ ਦਰ ਮਾਲਿਕ ਦਾ ਮੂਲ ਨਹੀਂ ਛੱਡਦੇ, ਭਾਵੇਂ 100 ਪਵਨ ਜੁੱਤੇ ਤੈਥੋਂ ਉੱਤੇ। ਹਾਂ, ਉਹ ਉੱਠ ਬੁੱਲਿਆ ਯਾਰ ਮਨਾ ਲੈਣੀ ਤੇ ਬਾਜ਼ੀ ਲੈ ਗਏ ਕੁੱਤੇ ਤੈਥੋਂ ਉੱਤੇ। ਵਾਹ, ਹਾਏ ਹਾਏ ਹਾਏ, ਕੀ ਬਾਤ ਆ। ਹਾਂ ਸੀਲੀ, ਕੀ ਹੋਇਆ ਜੀ? ਹੈਰਾਨ ਹੋਇਆ ਪਿਆ। ਚਲੋ ਯਾਰ, ਪਾਓ ਪੱਠੇ ਤੇ ਫਿਰ ਉਹਨਾਂ ਮਿੱਟੀ ਦਾ ਕਰੀਏ ਹੀਲਾ, ਜਿਹੜਾ ਰਾਤ ਸਿੱਟੀ ਹੈ ਨਾ, ਉਹਨੂੰ ਸਿੱਧੀ ਪੱਧਰੀ ਕਰ ਦਈਏ ਉੱਤੇ ਤੇ ਉਹਨੂੰ ਫਿੱਟ ਫੁੱਟ ਕਰਦੇ, ਫਿਰ ਅੱਲਾ ਖੈਰ ਕਰੇਗਾ ਜੀ। ਆ ਜਾਓ ਆ ਜਾਓ, ਮਾਸ਼ਾਅੱਲਾ ਆ ਜਾਓ ਜੀ। ਸੀਮਟ ਆ ਜਾਂਦਾ ਸਰ, ਸੀਮਟ ਦੀ ਟੈਨਸ਼ਨ ਨਹੀਂ ਲੈਣੀ। ਬਿਸਮਿਲ੍ਲਾ, ਅੱਲਾ ਖੈਰ ਕਰੇ। ਦਿਨ ਚੜ ਗਿਆ ਤੇ ਮੁਰਸ਼ਦ ਆ ਗਏ ਆ। ਹਾਂਜੀ ਉਸਤਾਦ ਜੀ, ਪਹੁੰਚ ਆਏ ਆ? ਬੜੇ ਚਿਰ ਦੇ ਹੈ ਹੁਣੇ ਹੀ, ਹਲੇ ਬੜੇ ਚਿਰ ਦੇ ਕਿਤੇ। ਫਾਕਾ ਜੀ ਸੁਣਾਓ, ਕੀ ਹਾਲ ਆ? ਅਲਹਮਦੁਲਿਲਾ ਜੀ। ਕੱਲ ਛੁੱਟੀ ਮਾਰ ਕੇ ਫਿਰ ਇੰਜੋਏ ਕੀਤਾ? ਅੱਛਾ ਚਲੋ, ਅੱਲਾ ਖੈਰ ਕਰੇ। ਤੇ ਉਸਤਾਦ ਜੀ ਅੱਜ ਚਾਲ ਚੂਲ ਕਿਹੜੀ ਆ? ਅੱਛਾ ਅੱਛਾ, ਆਹੋ ਯਾਰ, ਅਸੀਂ ਕਿਹਾ ਵੀ ਇੱਕ ਪਾਸਾ ਸਾਈਡ ਹੋ ਗਈ ਤਿਆਰ, ਕੋਈ ਸਾਨੂੰ ਵੀ ਥੋੜਾ ਜਿਹਾ ਆਸਰਾ ਹੋਵੇ ਕਿ ਅਸੀਂ ਕੋਈ ਕੰਮ ਕੀਤਾ ਵਾ। ਹੈ ਭਾਈ ਜੀ, ਸਾਨੂੰ ਵੀ ਦੱਸੋ ਜੱਟ ਸਾਹਿਬ, ਤੇਰੇ ਵਾਲੇ ਹੋ। ਭਾਜੀ ਮੇਰੀ ਗੱਲ ਸੁਣੋ, ਹਾਂਜੀ, ਲਵਾਰਾਂ ਦੇ ਪੁੱਤ ਕੌਣ ਆ? ਹੁਣ ਨਹੀਂ ਬੋਲਣਾ ਇਹਨੇ। ਆ ਚੱਲਾ ਈ। ਠੀਕ ਹੈ ਜੀ। ਆਹੋ, ਵੀ ਕੌਣ ਆ ਇਹ ਪਤਾ ਕਿਹਨੂੰ ਆ, ਵੀ ਕੀ ਕਿੰਨਾ ਸੀਮਟ ਬਣਨਾ, ਕੀ ਬਣਨਾ। ਸੀਮਟ ਆ ਜਾਂਦਾ, ਬਾਕੀ ਟੈਨਸ਼ਨ ਨਹੀਂ ਗੀ। ਆ ਜਿਹੜਾ ਹਾਂ ਹਾਂ, ਚੀਨੀ ਪਹਿਲਾਂ ਪਲਸਤਰ ਹੋਣਾ ਵਾ। ਆ ਸਾਰਾ ਹੀ ਦੇਣਾ ਹੈ ਕਰਕੇ। ਅੱਲਾ ਖੈਰ ਕਰੇਗਾ। ਤਿੰਨ ਵਾਰ ਰਹਿੰਦੇ ਉਹ ਲਾਉਂਦੇ ਅੱਜ ਉਹ ਵੀ ਲਾਉਣੇ ਆ। ਹਾਂ ਠੀਕ ਹੈ। ਹਾਂ ਉਹਦੇ ਬਰਾਬਰ ਬੈਲੈਂਸ ਹੋ ਜੂ। ਹਾਂ ਨਹੀਂ ਸਹੀ ਆ। ਚਲੋ ਅੱਲਾ ਖੈਰ ਕਰੇ। ਤੇ ਗੇਟ ਅੱਜ ਖੋਲਣ ਲੱਗੇ ਆ। ਗੇਟ ਖੋਲਦੇ ਭਾਈ, ਕਹਿੰਦੇ ਵੀ ਗੇਟ ਖੋਲਦੀ ਹੈ। ਵਸੀਮ ਕਹਿੰਦਾ ਮੈਨੂੰ ਦਿਓ ਚਾਲ ਅੱਜ ਕਿ ਮੈਂ ਆਹ ਥਾਂ ਦੇ ਉੱਤੇ ਮਿੱਟੀ ਪੂਰੀ ਕਰਾਂ, ਖਾਕਾ ਪੂਰਾ ਕਰਾਂ। ਪਹਿਲਾਂ ਬਈ ਇੱਥੇ ਮਿੱਟੀ ਸਿੱਟੀਏ, ਵੈਸੇ ਰੋੜੀ ਰਾੜੀ ਜੋ ਆ ਤੁੰਨ ਦੀ ਹੈ ਨਾ। ਮਿੱਟੀ ਅੱਛਾ, ਰੋੜੀ ਨਹੀਂ ਪਾਉਣੀ, ਮਿੱਟੀ ਸਿੱਟੀਏ। ਮਿੱਟੀ ਸਿੱਟ ਤੇ ਦਰਮਣ ਮਾਰਦੇ ਨਾ, ਹਾਂ ਹਾਂ, ਪਾਣੀ ਨਹੀਂ ਪੈਂਦਾ ਥੱਲੇ। ਅੱਛਾ ਚਲੋ ਠੀਕ ਹੈ। ਓਏ ਕੀ ਬਣਿਆ ਵਾ? ਲੋ ਜੀ, ਗੇਟ ਲੱਗਾ ਖੁੱਲਣ, ਮੁੰਡੇ ਲੱਗੇ ਹੋਏ ਆ ਆਪਦੇ ਕੰਮਕਾਰ ਨੂੰ। ਕਰੋ ਕਰੋ ਕਰੋ। ਚਲੋ ਜੀ, ਓਕੇ। ਹਾਂ ਦੱਸੋ ਹੁਣ। ਲੋ ਜੀ, ਖੁੱਲ ਗਿਆ ਜੀ ਇਧਰੋਂ ਗੇਟ। ਹਾਂ ਹੁਣ ਚਲੋ, ਅੱਲਾ ਦੀ ਸਪੁਰਦ। ਚੱਕੋ ਗਾਡਰ। ਇਹਨੂੰ ਪਿਆਰ ਨਾਲ ਅੰਦਰ ਲਿਆਓ। ਕਿਹਨੂੰ? ਗਾਡਰ ਨੂੰ? ਨਹੀਂ, ਗਾਡਰ ਬਾਹਰ ਵੀ ਸਹੀ ਹੈ, ਕੋਈ ਚੱਕਰ ਨਹੀਂ ਹੈਗਾ। ਆ ਗਿਆ ਵੱਜੇਗਾ। ਲੋ ਜੀ, ਇੱਧਰ ਹੋ ਗਿਆ ਜੀ ਮਾਸ਼ਾਅੱਲਾ ਪਲਸਤਰ ਸਟਾਰਟ। ਤੇ ਪਲਸਤਰ ਹੁਣ ਕਰਦੇ ਕਰਦੇ ਇੱਧਰ ਹੋ ਗਿਆ ਆ ਕੰਮ ਸਟਾਰਟ। ਚੌਰ ਸਾਹਿਬ ਹੁਣੇ ਹੋ ਗਿਆ ਸ਼ੁਰੂ ਜੀ। ਮਲਕ ਸਾਹਿਬ ਸਾਰੀਆਂ ਜੋੜੀ ਤੁਰੇ ਹੁੰਦੇ ਆ। ਅਸੀਂ ਕਿਹਾ ਵੀ ਇਹ ਥਾਂ ਜਿਹੜਾ ਨਾ ਹੁਣ ਬਿਲਕੁਲ ਕਰ ਦਈਏ ਪੱਧਰਾ। ਇੱਕ ਵਾਰੀ ਲਾ ਕੇ ਅਸਮਾਨ ਸਮੂਨ ਚੱਕ ਕੇ ਮਿੱਟੀ ਪੂਰੀ ਫਿੱਟ ਕਰਕੇ ਸੈੱਟ ਕਰਕੇ ਉਸ ਤੋਂ ਬਾਅਦ ਦੇਖੀਏ ਵੀ ਕੀ ਲੈਵਲ ਸ਼ੈਵਲ ਨਿਕਲਦਾ, ਕਿੰਨੀ ਮਿੱਟੀ ਪੈਂਦੀ ਆ ਜਾਂ ਵਿੱਚੋਂ ਨਿਕਲਦੀ ਆ। ਤੇ ਇੱਧਰ ਮੁੰਡੇ ਲਾਪੇ ਆ ਕੰਮ ਕਰਨ। ਹਾਂਜੀ ਵਸੀਮ ਸਾਹਿਬ, ਪੂਰੀ ਕਰ ਲਈਏ, ਹਵਾ ਵਗਦੀ ਆ। ਚਲੋ ਫਾਇਦਾ ਚੁੱਕੀਏ। ਹੈ ਰਾਤ ਨਾਲ ਖੁੱਜਲ ਨਹੀਂ ਸਹੀ ਹੈ। ਚਲੋ ਲਓ ਜੀ, ਆ ਹੁਣ ਚੱਕੀ ਜਾਂਦੇ ਆ ਸਾਰਾ ਸਮਾਨ। ਇੱਥੇ ਆਪਾਂ ਮਿੱਟੀ ਪੂਰੀ ਕਰਦੇ ਆ, ਸਿੱਟਦੇ ਆ। ਗੇਟ ਲਿਆ ਖੋਲ ਤੇ ਗੇਟ ਦਾ ਹੁਣ ਆ ਥੋੜਾ ਜਿਹਾ ਚੜਾਈ ਜ਼ਿਆਦਾ ਵਾ, ਲੇਕਿਨ ਆ ਰੱਸੀ ਰੁੱਸੀ ਇੱਧਰ ਪੈ ਗਈ ਆ। ਹਾਂ ਸੈਮ ਸਾਹਿਬ, ਕਿਹੜੀ ਮਿੱਟੀ ਚੱਕਣੀ ਆ? ਜਿਹੜੀ ਅੱਛਾ ਇੱਥੋਂ ਚੱਕ ਲਈ ਆਉਣੀ ਆ। ਚਲੋ ਲਈ ਆਓ ਬਈ। ਲੋ ਜੀ, ਇੱਧਰ ਰੂਪ ਲਾਈਟ ਹੋਰ ਆ ਗਈ ਆ ਗਿਆ ਇੱਕ ਬੰਡਲ ਤੇ ਇੱਕ ਬੰਡਲ ਆ ਗਿਆ ਆਹ ਵਾਲਾ। ਇਹ ਨਾ ਕੱਲ ਜਿਹੜਾ ਪਰਸੋਂ ਬੰਡਲ ਆਇਆ ਸੀ, 2 ਬੰਡਲ ਜਿਹੜੇ ਆਏ ਸੀ ਚੌਥ, ਉਹਦੇ ਵਿੱਚੋਂ ਇੱਕ ਨਿਕਲ ਆਇਆ ਸੀ ਨੀਲਾ।
ਮਤਲਬ ਬਿਲੂ ਜਿਹਾ ਨਿਕਲ ਆਇਆ ਸੀ ਤੇ ਉਹ ਵਾਪਸ ਕੀਤਾ ਤੇ ਇਹ ਆ ਗਿਆ 2 ਐਕਸਟਰਾ, ਕਿਉਂਕਿ ਇੱਕ ਪਿਆ ਵਾ ਤੇ ਆਪਾਂ ਨੂੰ ਪਤਾ ਲੱਗ ਗਿਆ ਕਿ ਇਹ ਥੋੜੀ ਸੀ, ਸੋ 3 ਜਿਹੜੇ ਕੋਇਲ ਆ ਉਹ ਹੋ ਗਿਆ, ਕਿ 3 ਜਾਂ 4 ਪੈਣਗੇ। ਤੇ ਇੱਧਰ ਮਲਕ ਸਾਹਿਬ ਕੀ ਕਰ ਲਿਆ ਜੀ? ਅਸੀਂ ਜੀ ਆ ਮਿੱਟੀ ਸਿੱਟੀ ਹੈਗੀ ਵਾ, ਉਸ ਤੋਂ ਬਾਅਦ ਲੈਵਲ ਕੀਤਾ ਵਾ ਥੋੜਾ ਜਿਹਾ, ਕੁਝ ਮਿੱਟੀ ਹੋਰ ਪੈਂਦੀ ਹੈਗੀ ਵਾ, ਉਹ ਪਾਉਂਦੇ ਹੈਗੇ। ਉਹ ਕੀਤਾ ਵਾ ਅੱਛਾ, ਉਹ ਬਾਹਰ ਜਿਹੜਾ ਹੈਗਾ ਵਾ ਕਚਰਾ ਜਿਹਾ ਪਿਆ ਹੈਗਾ ਵਾ ਸੀਮੈਂਟ ਦਾ, ਉਹ ਟੰਗ ਲਿਆ। ਕਚਰਾ ਨਹੀਂ ਉਸਤਾਦ ਜੀ, ਉਹ ਸੋਨਾ ਹੈ। ਉਹਨੇ 500 ਫੁੱਟ ਬਜਰੀ ਬਚਾਈ ਆਪਣੀ, ਉਹਨੂੰ ਕਚਰਾ ਨਹੀਂ ਕਹਿਣਾ ਹੈ ਯਾਰ। ਆ ਤੁਸੀਂ ਕੀ ਕੀਤਾ? ਅੱਬੂ ਨੇ ਕਿਹਾ ਭੰਨ ਦੋ। ਇਹ ਭੰਨਣਾ ਹੀ ਪੈਣਾ, ਉਦਾਂ ਨਹੀਂ ਸਰਨੀ ਭਾਈ ਇਹਦਾ ਸਿਸਟਮ ਲਾਉਣਾ ਹੈ। ਕਿੱਦਾਂ? ਨਹੀਂ ਸਿਸਟਮ ਕਿੱਦਾਂ ਲਾਉਣਾ ਪੈਣਾ? ਐਦਾਂ ਤੇ ਸਿਸਟਮ ਫਿਰ ਆ ਕਚਰਾ ਵਾਲਾ ਸਿਸਟਮ ਹੀ ਆ। ਕਚਰੇ ਬਣਨਾ ਇਹ ਭਾਈ ਬੌਂਡ ਲੱਗਾ। ਇਹ ਨਹੀਂ ਉਤਰਨਾ ਹਨਾ। ਬੌਂਡ ਵੀ ਚੰਗਾ ਸੁਸਰੇ ਵਾਲਾ ਲੱਗਾ, ਚਿੱਟਾ ਜਿਹਾ ਕੋਈ। ਆਵੇ ਇਤਾਂ ਦੱਸਦਾ ਉਦਾਂ ਕਿ ਲਾਉਣ ਫਿਰ। ਨਹੀਂ 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 ਨਹੀਂ, ਆਵੇ ਆ ਚੱਲਾ ਚਲੋ ਅੱਲਾ ਦੀ ਸਪੁਰਦ ਭੰਨੋ ਫਿਰ। ਭਾਂਦੇ ਕੋਈ ਸੀ ਆ ਲੈਵਲ ਕੱਢੀਏ ਫਿਰ ਇਹਦਾ ਕੰਮ ਕਰਦੇ ਨੇ। ਹਾਂ ਆਹ ਲੈਵਲ ਕਰਕੇ ਲੋ ਜੀ, ਆਹ ਇਹਨਾਂ ਨੇ ਮੁੰਡਿਆਂ ਨੇ ਆਪਾਂ ਨੂੰ ਫਿੱਟ ਕਰਤਾ ਨਿਜ਼ਾਮ। ਮੈਂ ਗਿਆ ਸੀ ਪੁਲ ਤੇ ਮੋਟਰਸਾਈਕਲ ਦੀ ਪਾਉਣੀ ਸੀ ਟੂਬ, ਹਵਾ ਛੱਡੀ ਜਾਂਦਾ ਸੀ ਤੇ ਉਹ ਪਵਾ ਲਿਆਂਤੀ ਆ। ਹੁਣ ਜਾਣਾ ਸ਼ਹਿਰ। ਹੁਣ ਫੈਸਲਾ ਹੋਇਆ ਜੀ ਇੱਕ ਛੋਟਾ ਜਿਹਾ ਇਹ ਵੀ ਆਹ ਜਿਹੜੀ ਥਾਂ ਆਪਣੇ ਕੋਲੇ ਇੱਥੇ ਬਣਨਾ ਸੀ ਲੌਨ, ਜਿਵੇਂ ਇੱਧਰ ਬਣਿਆ ਵਾ। ਹੁਣ ਇਹ ਸਾਰਿਆਂ ਦੇ ਕਹਿਣ ਦੇ ਮੁਤਾਬਕ, ਖਾਸ ਕਰਕੇ ਬੇਬੇ ਦੇ ਕਹਿਣ ਦੇ ਮੁਤਾਬਕ, ਉਹ ਕਹਿੰਦੇ ਜੀ ਵੀ ਗੱਲ ਇਹ ਆ ਵੀ ਉਧਰ ਲੌਨ ਬਣਾ ਲਿਆ, ਸਾਡੇ ਵਾਸਤੇ ਵਿਹੜਾ ਵੀ ਹੋਣਾ ਚਾਹੀਦਾ। ਤੁਹਾਨੂੰ ਪਤਾ ਸਿਆਣੇ ਬੰਦੇ ਕਹਿੰਦੇ ਵੀ ਸਿਆਲੇ ਮੁੜ ਕੇ ਧੁੱਪ ਸੇਕਣੀ ਆ ਤੇ ਅਸੀਂ ਘਾਹ 'ਚ ਬਹਿ ਕੇ ਕਿੱਥੇ ਸੇਕੀਏ, ਸਾਨੂੰ ਇੱਧਰ ਬਣਾ ਕੇ ਦਿਓ ਜੀ ਵਿਹੜਾ। ਵਿਹੜਾ ਬਣ ਗਿਆ, ਨਾਲੇ ਗੱਡੀ ਪਾਰਕਿੰਗ ਇੱਥੇ ਕਰਨੀ ਹੋਣੀ। ਤੇ ਆਹ ਕੀ ਆ? ਇੱਥੇ ਪਈ ਹੈ ਅੱਛਾ ਗੱਡੀ ਖੜੀ ਹੋਵੇਗੀ ਨਾ ਥਾਂ ਤੇ। ਹਾਂ ਨਹੀਂ ਇੱਥੇ ਬੂਹਾ ਆ ਜੂਗਾ ਭਾਈ, ਬੂਹੇ ਦੇ ਅੱਗੇ ਕਿੱਥੇ ਖੜੀ ਕਰਨੀ? ਨਹੀਂ ਹੋ ਤੇ ਸਕਦੀ ਆ, ਲੇਕਿਨ ਫਿਰ ਵੀ ਉਹ ਕਹਿੰਦੇ ਵੀ ਸਾਨੂੰ ਮਤਲਬ ਇੱਧਰ ਚਾਹੀਦਾ ਵਾ। ਮੈਂ 3 ਗੱਡੀਆਂ ਮਤਲਬ ਉਹਨਾਂ ਨੇ ਕਿਹਾ ਜੀ ਇੱਧਰ ਸਾਨੂੰ ਮੰਜੇ ਡਾਉਣ ਲਈ ਥਾਂ ਚਾਹੀਦੀ ਹੈ। ਮੈਂ ਕਿਹਾ ਚਲੋ ਜੀ ਡਨ ਕਰ ਲਓ, ਆਪਾਂ ਇੱਧਰ ਮੰਜੇ ਡਾਉਣ ਲਈ ਥਾਂ ਬਣਾ ਦਿੰਨੇ ਆ। ਹੁਣ ਆਹ ਪੱਟਿਆ ਜਾਏਗਾ ਸਾਰੇ ਦਾ ਸਾਰਾ, ਇਹ ਵਸੀਮ ਢੇੜੇਗਾ, ਅੱਲਾ ਰੱਖੇ ਖੈਰ, ਢੇੜ ਕੇ ਇਹਨੂੰ ਬਣਾ ਕੇ ਸੋਹਣਾ ਬੜਾ। ਫਿਰ ਅਸਤੀਫਾ ਦੇਵਾਂਗੇ ਇੱਧਰ ਇਹਨਾਂ ਨੇ ਦੇਣਾ ਹੈਗਾ। ਅੱਜ ਸਲੂਟ ਵੱਜਣਾ ਨਹੀਂਗਾ। ਅਸਤੀਫਾ 14 ਤਰੀਕ ਦਾ ਕਰ ਦਿੱਤਾ ਗਿਆ ਵਾ, ਚੌਧਰੀ ਵੱਡਾ ਨੇ ਕਿਹਾ ਜੀ ਅੱਛਾ ਅਸਤੀਫਾ ਦੇਵੇਗਾ 14 ਤਰੀਕ ਨੂੰ ਹੈ ਜੀ। ਰਿਜ਼ਾਈਨ ਇਹਦਾ 14 ਤਰੀਕ ਦਾ ਵਾ। ਸ਼ਾਮੀ ਜਿਹੜਾ ਰਿਜ਼ਾਈਨ ਤੇਰਾ ਹੋ ਗਿਆ, ਅਸੀਂ ਮੰਨਿਆ ਨਹੀਂ ਨਾ, ਰੌਲਾ ਤੇ ਆ ਵਾ। ਹਾਂ ਨੋਟਿਸ ਆਊ। 14 ਤਰੀਕ ਨੂੰ ਨੋਟਿਸ ਆਉਣਗੇ, ਸਾਈਨ ਹੋਣਗੇ ਤਾਂ ਫਿਰ ਤੋਂ ਫਾਰਕ ਹਾਂ ਜੌਂਜਰ ਸਾਹਿਬ ਠੀਕ ਹੈ। ਇਹ ਮਲਕ ਜ਼ਮਾਨ ਨੇ ਪਟਨਾ ਵਾ, ਕਿਉਂਕਿ ਇਹ ਬੜਾ ਤਜਰਬੇਕਾਰ ਬੰਦਾ ਵਾ। ਤਜਰਬੇਕਾਰ ਕਿਹੜਾ ਮਿਸਤਰੀ ਨਾਲ ਰਿਹਾ ਵਾ। ਇਹ ਭਾਈ ਹਰ ਫਨਕਾਰੀ ਜਾਣਦਾ। ਇਹ ਤਾਂ ਤਜਰਬੇਕਾਰੀ ਵਾਲਾ ਕਿਹੜਾ ਕੰਮ ਹੈਗਾ ਵਾ, ਇੱਥੇ ਕੀ ਬਣਾਉਣਾ ਵਾ। ਹਾਂ ਆਪਾਂ ਬਸ 14 ਤਰੀਕ ਨੂੰ ਤੁਹਾਨੂੰ ਬਸ ਕਹਿ ਦਿੱਤਾ ਹੈਗਾ ਵਾ, ਉਸ ਫਾਰਕ ਹੋ ਜਾਣਾ। ਬਸ ਸੁਣ ਲਾ ਜੀ ਮੇਰੀ ਗੱਲ, ਟੈਨਸ਼ਨ ਵਾਲੀ ਗੱਲ ਨਹੀਂ ਕਿ ਮੇਰਾ ਯਾਰ ਦਲੇਰ ਰਹਿ, ਕੁਛ ਨਹੀਂ ਹੁੰਦਾ। ਜਿੱਥੇ ਇਹਨੇ ਦਿਨ ਕੱਢ ਲੈ ਨਾ, ਹਾਏ ਰੋ ਪਿਆ ਜੀ। ਮੇਰੀ ਗੱਲ ਸੁਣ, ਰੋ ਲੇਟ ਕੇ ਵਿਖਾ ਸਾਨੂੰ, ਜੋ ਮਰਜ਼ੀ ਕਰ ਲਾ, ਜਾਣਾ ਨਹੀਂ। ਕੀ ਸਾਰੀ ਜਗ੍ਹਾ ਛਿਰਣੀਆਂ ਮੋਰੇ ਜੇ 4 ਦਿਨ ਰੁਕੇਗਾ ਤਾਂ ਸਹੀ, ਅਸੀਂ ਤੇਰਾ ਮਰਮ ਪੱਟੀ ਕਰਾਂਗੇ, ਛਿੱਲਿਆ ਜਾਏਗਾ ਤੇ। ਚਲੋ ਯਾਰ ਫਿਰ ਕਰੋ। ਤੇ ਇੱਧਰ ਜੱਟੂ ਸਾਹਿਬ ਮਾਸ਼ਾਅੱਲਾ ਲੱਗੇ ਹੋਏ, ਦੇ ਮਾਰ 4:30 ਪਾਣੀ ਲਾਉਣ ਤਰਾਈ ਨੂੰ। ਉਹ ਜੀ ਪਲਸਤਰ ਉਹ ਹੋ ਗਿਆ ਵਾ ਉਧਰ ਸ਼ੁਰੂ, ਤੇ ਕਿਉਂਕਿ ਇਹ ਹੋ ਰਿਹਾ ਜੀ ਇੱਥੇ ਕੱਚਾ ਕਰਦੇ ਪਏ ਥਾਂ, ਇੱਥੇ ਲੱਗਣੀ ਹੁਣ ਟਾਇਲ, ਫਿਰ ਨਾਲ ਦੀ ਨਾਲ ਆ ਸਾਰੇ ਪਾਸੇ ਕੰਮ ਨਿਬੜ ਜਾਏਗਾ। ਲਓ ਉਸਤਾਦ ਜੀ, ਇਹ ਹੁਣ ਪੱਥਰ ਲਿਆਉਣਾ ਵਾ ਤੇ ਮੈਂ ਚੱਲਾਂ ਹੁਣ ਸ਼ਹਿਰ। ਮਤਲਬ ਮੈਂ ਤੁਹਾਨੂੰ ਦੱਸਿਆ ਕਿ ਮੇਰਾ ਕੰਮ ਥੋੜਾ ਫੇਰੇ ਟੋਰੇ ਵਾਲਾ ਹੀ ਆ। ਆਪਾਂ ਲੈ ਕੇ ਆਉਣਾ ਪੱਥਰ ਇਹਦੇ ਨਾਲ ਦਾ। ਇਹ ਪਈਆਂ ਮੈਂ 75 ਟੈਲਾਂ, ਮਤਲਬ ਥੋੜੀਆਂ ਵਾ। ਸੋ ਤਕਰੀਬਨ 330 ਫੁੱਟ ਜਿਹੜਾ ਪੱਥਰ ਆ ਉਹ ਹੋਰ ਆਉਣਾ ਹੁਣ। ਆ ਜੀ ਹੈ ਇਹ ਥੋੜਾ ਵਾ ਨਾ, ਇਹ ਥੋੜਾ ਵਾ, ਇਹ 150 ਆ ਸਾਰਾ। ਇਹ 150 ਦੇ ਹਿਸਾਬ ਨਾਲ 330 ਹੋਰ ਆਉਣਾ ਵਾ, ਮਤਲਬ 480 ਫੁੱਟ ਇਸ ਥਾਂ ਦੇ ਉੱਤੇ ਲੱਗਣਾ। ਠੀਕ ਹੈ ਜੀ, 480 ਫੁੱਟ ਲੱਗਣਾ। ਖਿੱਚ ਲਓ ਖਿੱਚ ਲਓ ਖਿੱਚ ਲਓ। ਲੋ ਜੀ ਮੁੰਡੇ ਮਾਸ਼ਾਅੱਲਾ ਨਵੇਂ ਕੰਮ ਨੂੰ ਸ਼ੁਰੂ ਹੋ ਗਏ ਆ। ਆ ਮਗਰ ਨਾ ਯਾਰ ਜੰਗਲੀ ਤੂਤ ਤੇ ਲੱਗੇ ਆ, ਇਹ ਜੜਾ ਮਾਰ ਲੈਂਦੇ ਆ ਤੇ ਮੁੜ ਕੇ ਚੜ ਜਾਂਦੇ ਆ ਤਾਂ ਕੋਠਿਆਂ ਵੱਲ ਨੂੰ। ਤੇ ਇਸ ਕਰਕੇ ਨਾ ਇਹ ਕਹਿੰਦੇ ਪੱਟੀ ਚਲੀਏ ਨਾਲੋਂ ਨਾਲ, ਕਿਉਂਕਿ ਇੱਥੇ ਆ ਜਿਹੜੀਆਂ ਨੀਆਂ ਨਾ ਬੈਕ ਵਾਲੀਆਂ, ਇਹਦੇ ਵਿੱਚ ਤੇ ਚਾੜਨੀ ਮਿੱਟੀ ਆਪਾਂ, ਤੇ ਇਹਨੂੰ ਮਾਰਾਂਗੇ ਆਪਾਂ ਰੂਟਰ ਮਾਰ ਕੇ ਇੱਥੋਂ ਮਿੱਟੀ ਸਾਰੀ ਇਕੱਠੀ ਕਰਕੇ ਫਿਰ ਆ ਬਲੇਡ ਦੇ ਨਾਲ ਚਾੜ ਕੇ ਲਾ ਦਾਂਗੇ, ਤਾਂ ਕਰਕੇ ਇਦਾਂ ਨਾਲ ਹਨਾ ਟੇਪਰ ਟਾਈਪ ਕਰਦੇ ਚੱਲਾਂਗੇ। ਇਹ ਕਿੱਦਾਂ ਪੱਟਣ ਦੇ ਆ? ਸੰਗਲ ਪਾ ਕੇ ਚਲ ਸਹੀ ਆ। ਚੱਲ 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 ਆ ਕੀ ਲਈ ਉਹਨਾਂ ਨਾਲ ਖਿੱਚ ਕੇ।
ਲਓ ਜੀ ਅਸੀਂ ਚੱਲੇ ਸ਼ਹਿਰ, ਅਸੀਂ ਜਾਣ ਚੱਲੇ ਆ ਮਾਰਬਲ ਇਹਦੇ ਨਾਲ ਦਾ ਉਹ ਥਾਂ ਜਿਹੜੀ ਹੈ ਨਾ ਹੈ ਪਹਾੜੀਆਂ 'ਚ ਪੱਥਰ ਕੱਢਣ ਚੱਲੇ ਆ। ਅਸਲ ਦੇ ਵਿੱਚ ਉਹ ਜਿਹੜਾ ਪਰਲਾ ਥਾਂ ਨਾ ਉੱਥੇ ਬਣਨਾ ਸੀ ਛੋਟਾ ਲੌਨ, ਪਰ ਸਾਡੇ ਘਰ ਦੇ ਨਹੀਂ ਮੰਨੇ। ਬੇਬੇ ਹੋਣੀ ਕਹਿੰਦੇ ਵੀ ਇੱਥੇ ਵਿਹੜਾ ਹੋਣਾ ਚਾਹੀਦਾ ਕਿ ਮੰਜੇ ਸਿਆਲਾਂ ਨੂੰ ਡਾਉਣ ਵਾਸਤੇ ਕੋਠੇ ਕਿਹੜਾ ਚੜੇ, ਤੇ ਅਸੀਂ ਕਿਹਾ ਚਲੋ ਇਹ ਵੀ ਫੈਸਲਾ ਠੀਕ ਆ, ਜਿਵੇਂ ਵੱਡੇ ਕਹਿਣ ਉਵੇਂ ਕਰ ਲੈਂਦੇ ਆ। ਤੇ ਹੁਣ ਇਹ ਕਹਿ ਲਓ ਵੀ ਬੇਬੇ ਦੀ ਤੇ ਬਾਪੂ ਦੀ ਫਰਮਾਇਸ਼ ਦੇ ਉੱਤੇ ਲੱਗਣ ਲੱਗਾ ਭਾਈ ਪੱਥਰ ਉੱਥੇ। ਤੇ ਹੁਣ ਅਸੀਂ ਚੱਲੇ, ਸਾਡੀ ਟਾਇਲ ਥੋੜੀ ਆ। ਕਿੰਨੀ ਉਸਤਾਦ ਜੀ ਘਟੀ ਆ? 150 ਪਿਆ ਆਪਣੇ ਕੋਲੇ, 150 ਪਿਆ ਵਾ 330 ਫੁੱਟ 30 ਫੁੱਟ ਹੋਰ। ਚਲੋ ਅੱਲਾ ਸਪੁਰਦ। ਤੇ ਆ ਲਿਆਈਏ ਪਾਸਾ ਕਿਹੜਾ ਆ ਕਿ ਆ ਸੇਮ ਹੀ ਆ। ਸੇਮ ਹੀ ਆ, ਬਸ ਸਹੀ ਹੋ ਗਿਆ। ਆ ਅਸੀਂ ਹੁਣ ਚੱਲੇ ਨਾਲ, ਕੋਈ ਲਾਟ ਲੱਭਣੀ ਪੈਣੀ, ਫਿਰ ਫਰਕ ਆ ਜਾਂਦਾ ਕਿਤੇ ਨਾ ਕਿਤੇ। ਤੇ ਇੱਧਰ ਵਾਰ ਲੱਗਣੇ ਸ਼ੁਰੂ ਹੋ ਗਏ, 2 ਵਾਰ ਲੱਗਣੇ ਆ ਉਹ ਗੇਟ ਦੇ ਬਰਾਬਰ ਤੱਕ, ਕਿਉਂਕਿ ਗੇਟ ਆਪਾਂ 6 ਫੁੱਟ ਲਾਇਆ ਸੀ, ਥੋੜਾ ਜਿਹਾ ਹੋ ਗਿਆ ਕਰਤਾ ਉੱਚਾ, ਤੇ ਉਹ ਥੱਲੋਂ ਲੈਵਲ ਦੇ ਹਿਸਾਬ ਨਾਲ ਉੱਚਾ ਕਰਨਾ ਪਿਆ। ਹੁਣ ਇਸ ਕਰਕੇ 2 ਵਾਰ ਲੱਗਣਗੇ ਤੇ ਕੰਧ ਬਰਾਬਰ ਆਊਗੀ। ਬੇਬੇ ਸਾਡੀ ਕਹਿੰਦੀ ਆ ਵੀ ਬੁਰਜ ਖਲੀਫਾ ਕੰਧ ਬਣਾਈ ਜਾਂਦੇ ਤੁਸੀਂ, ਏਡੀ ਉੱਚੀ ਤਾਂ ਸਾਨੂੰ ਚਾਹੀਦੀ ਨਹੀਂ ਸੀ। ਮੈਂ ਕਿਹਾ ਹੁਣ ਅੱਲਾ ਦੀ ਸਪੁਰਦ। ਆਸਤਾ ਜੀ ਕੱਚਾ ਕਰਤਾ ਤੇ ਇਹਦੇ ਤੇ ਟੈਲ ਕਿਦੋਂ ਜਾਣਨੀ ਫਿਰ? ਅੱਛਾ ਸਵੇਰ ਜਾਣਨੀ ਹੈ, ਸੁੱਕ ਜੇ ਇੱਕ ਵਾਰੀ ਹੈ। ਲੋ ਜੀ ਫਾਈਨਲੀ ਪਹੁੰਚ ਆਏ ਆ। ਦੁਕਾਨ ਤੁਹਾਡੀ ਜਾਣੀ ਪਛਾਣੀ ਹੋਣੀ ਸਾਰਿਆਂ ਦੀ। ਤੇ ਕੀ ਹਾਲ ਆ ਭਾਜੀ? ਠੀਕ ਹੋ? ਤਾਬਿਆਦਾਰ ਫਿੱਟ ਫਾਟ? ਤੁਸੀਂ ਸਾਡੇ ਨਾਲ ਕੀਤੀ ਆ ਜ਼ਿਆਦਤੀ ਹੈ। ਪੱਥਰ ਭਾਈ ਇਹਨਾਂ ਨੇ ਲਵਾਤਾ ਸਾਨੂੰ ਲਿਆ ਕੇ, ਤੇ ਉਹ ਹੁਣ ਸਾਨੂੰ ਲਾਟ ਨਹੀਂ ਲੱਭਦੀ ਪਈ। ਸਾਡੇ ਲੱਗਾ ਹੋਇਆ ਆ, ਸਾਡੇ ਲੱਗਾ ਹੋਇਆ ਪਤਾ ਨਹੀਂ ਆ ਲੱਗਾ ਪਹਿਲਾਂ, ਤੇ ਆ ਲਵਾਤਾ ਅੱਗੇ। ਹੁਣ ਇਹਨਾਂ ਨੇ ਸਾਨੂੰ ਆਹ ਲਿਆ ਕੇ ਦੇ ਦਿੱਤਾ। ਆ ਖੋਲੋ ਜਿਹੜਾ ਸਿੱਧਾ ਕਰਿਓ, ਨਹੀਂ ਥੱਲੇ ਰੱਖਿਓ। ਹੁਣ ਕਹਿੰਦੇ ਜੀ ਆ ਵਾ। ਮੈਂ ਕਿਹਾ ਯਾਰ ਸਾਨੂੰ ਬੁਲਾਓ, ਸਾਡੇ 'ਚ ਫਰਕ ਆ, ਇੱਥੇ ਤੇ ਇੱਥੇ ਫਰਕ ਆ। ਅਸਲ ਦੇ ਵਿੱਚ ਹੁੰਦਾ ਨੈਚੁਰਲ ਪੱਥਰ ਯਾਰ ਇਹ। ਹਾਂਜੀ ਕੁਦਰਤੀ ਹੈ ਜੀ ਇਹ, ਤਾਂ ਕਰਕੇ ਲਾਟ ਬਦਲ ਜਾਂਦੀ ਹੈ ਨਾ। ਹਰ ਵਾਰੀ ਜਦੋਂ ਗੱਡੀ ਆਉਂਦੀ ਨਾ, ਹਰ ਵਾਰੀ ਲੈਦਾ ਮਾਲ ਹੁੰਦਾ। ਵਜ੍ਹਾ ਇਹ ਹੈ ਯਾਰ, ਸਾਡੇ ਨਾਲ ਵਜ੍ਹਾ ਨਾਲ ਨਹੀਂ ਵਜ੍ਹਾ ਤੁਸੀਂ ਦੇਖੋ 350 ਇੱਕ ਵਾਰੀ ਲੈ ਗਏ, ਹੁਣ ਤੁਸੀਂ 20 ਦਿਨਾਂ ਬਾਅਦ ਫੇਰ ਹੁੰਦੇ ਪਏ ਆ ਕਿ ਯਾਰ ਸਾਨੂੰ ਦਿਓ ਇੰਨਾ। ਚਲੋ ਥੋੜਾ ਜੀ ਸ਼ਫਕਤ ਕਰੋ ਸਾਡੇ ਤੇ, ਸਾਨੂੰ ਮਾਰੋ ਨਾ। ਸਾਨੂੰ ਤੇ ਜਿਹੜਾ ਬੂਹੇ ਵੜਿਆ ਨਾ ਉਹਨੇ ਵੀ ਗਾਲ ਕੱਢ ਦੇਣੀ। ਉਹਨੇ ਕਹਿਣਾ ਪਹਿਲਾਂ ਪੱਥਰ ਵਾਲੇ ਦੀ, ਫਿਰ ਤੁਹਾਡੀ, ਪਹਿਲਾਂ ਤੁਹਾਡੀ, ਫਿਰ ਪੱਥਰ ਵਾਲੇ ਦੀ, ਫਿਰ ਮਿਸਤਰੀ ਦੀ। ਇਹ ਤਿੰਨਾਂ ਘਰਾਂ ਨੂੰ ਗਾਲ ਪੈਣੀ ਆ। ਚਲੋ ਇਹਦਾ ਇਹਦੇ ਨਾਲ ਦਾ ਮੇਰੇ ਹਿਸਾਬ ਨਾਲ ਥੋੜਾ ਜਿਹਾ ਲੱਗ ਰਿਹਾ ਵਾ, ਲੇਕਿਨ ਫਿਰ ਵੀ ਹੁਣ ਕੋਈ ਬਾਰਡਰ ਸ਼ਾਡਰ ਪਾ ਕੇ ਤੇ ਕੋਈ ਹੋਰ ਚੀਜ਼ ਕਰਦੇ ਆ, ਕਰਨਾ ਪੈਣਾ ਵਾ। ਵਿਹੜਾ ਬਣਾਉਣਾ ਹੁਣ, ਵੇਖਦੇ ਆ। ਲੋ ਜੀ ਪਾਲਿਸ਼ ਕਰਾ ਲਿਆ। ਜਿਹੜਾ ਪੀਸ ਆਪਾਂ ਲੈ ਕੇ ਆਏ ਸੀ ਟੋਟੇ 'ਚ ਫਰਕ ਆ ਰਿਹਾ ਸੀ, ਉਦੋਂ ਲੱਗਦਾ ਚਿੱਟਾ ਚਟਾਇਆ ਜਿਹਾ ਉਹਦੇ ਵਰਗਾ। ਤੇ ਆਹ ਪਾਲਿਸ਼ ਕਰਾਇਆ ਤੇ ਆਹ ਨਿਕਲਿਆ ਥੱਲੋਂ ਕੰਮਕਾਰ ਜਿਹੜਾ ਹੈ ਤਾਂ ਸ਼ਾਹ ਕਾਲਾ, ਵੇਖਣ ਨੂੰ ਲੱਗਦਾ ਨਹੀਂ ਸੀ। ਤੇ ਆਹ ਤਾਂ ਬਿਲਕੁਲ ਨਹੀਂ ਹੁਣ ਹੈਗਾ, ਇਹ ਤਾਂ ਕਨਫਰਮ ਹੋ ਗਿਆ ਵੀ ਆਹ ਨਹੀਂ ਹੈਗਾ। ਠੀਕ ਆ, ਹੁਣ ਆਹ 2 ਰਹਿ ਗਏ, ਆਹ ਪੀਸ ਤੋਂ ਪੀਸ। ਹੁਣ ਮੈਂ ਬਾਬੇ ਨੂੰ ਕਿਹਾ ਬਾਬਾ ਕੱਟਾ ਕੱਟੀ ਸਾਰੀ ਕੱਢ ਕੇ ਜਾਈਏ, ਵੀ ਆਹ ਜਿਹੜੇ ਨਾ ਸਾਨੂੰ ਦੋਵੇਂ ਵਿਖਾ ਦੇ, ਸ਼ਾਇਦ ਇਹਨਾਂ ਨਾਲ ਕਦੇ ਰਲ ਜਾਣ। ਜਿਹੜੀ ਸ਼ਾਇਦ ਨਾਲ ਦੋਵਾਂ ਨਾਲ ਰਲ ਗਈ, ਦੋਵਾਂ 'ਚੋਂ ਰਲ ਗਈ, ਉਹ ਆਪਾਂ ਲੈ ਜਾਣੀ ਆ। ਬਾਕੀ ਜਿਹੜਾ 150 ਫੁੱਟ ਪਿਆ ਉਹ ਤੂੰ ਲਿਆਉਣਾ ਪਾ ਕੇ, ਉਹ ਫਿਰ ਮੇਰੇ ਹੀ ਸਿਹਤ ਤੇ ਫਰਕ, ਮਤਲਬ ਜਿਹੜਾ ਨਾ ਅਸਰ ਉਹ ਘਟ ਜਾਣਾ। ਗਰਮੀ ਵਾਕਈ ਬੜੀ ਆ, ਮੈਂ ਮੰਨ ਲਿਆ, ਠੀਕ ਆ, ਲੇਕਿਨ ਸਾਨੂੰ ਮਾਫੀ ਦਿਓ ਅੱਜ। ਨਹੀਂ ਮਾਲ ਵਾਕਈ ਬਾਬਾ ਯਕੀਨ ਮੰਨ, ਉਸ ਦਿਨ ਗੱਲ ਕੀਤੀ ਸਾਰਿਆਂ ਨੇ ਸੁਣੀ ਵੀ ਸੀ ਕਿ ਮਾਲ ਦੀ ਜਾਨ ਕੱਢ ਕੇ ਲਿਆਇਆ, ਉਹ ਤੂੰ ਵਾਕਈ ਲੈ ਕੇ ਆਇਆ। ਮਾਲ ਵੀ ਹੁਣ ਵੀ ਤੈਨੂੰ ਇਦਾਂ ਦੇ ਦੇਵਾਂ। ਨਹੀਂ ਹੁਣ ਇਦਾਂ ਦਾ ਦਵਾਂਗੇ ਬਾਬਾ, ਹੁਣ ਲੱਭੇ ਨਾ ਤੇ ਫਿਰ ਕਿੱਥੋਂ ਦੇਵਾਂਗਾ? ਇੱਕ ਵਾਰ ਜਾ ਉੱਥੋਂ ਚਲੋ ਰੁਪਈਆ 2 ਤੈਨੂੰ ਮਹਿੰਗਾ ਲੱਭ ਜੂਗਾ। ਲੈ ਇਹ 2 ਕਾਹਦੋਂ ਮਹਿੰਗਾ ਲੱਭ ਜੂਗਾ? ਬਾਬਾ ਵਿੱਚ ਹੀ ਨਾਲ ਦਾਲ ਆਈ ਖੜਾ। ਲੋ ਜੀ ਘਰੇ ਆ ਗਏ ਆ। ਪੱਥਰ ਤਕਰੀਬਨ ਡਿਸਾਈਡ ਹੋ ਵੀ ਗਿਆ ਤੇ ਨਹੀਂ ਵੀ। ਪੱਥਰ ਦਾ ਸ਼ੇਡ ਥੋੜਾ ਜਿਹਾ ਜਿਹੜਾ ਮਾਰਬਲ ਦਾ ਨਾ ਬਲੈਕ ਜ਼ਿਆਦਾ ਆ ਰਿਹਾ, ਤੇ ਉਹ ਹੁਣ ਸਮਝ ਨਹੀਂ ਆ ਰਹੀ ਸੀ ਵੀ ਕਿਹੜਾ। ਮੈਂ ਤਾਂ ਪਾਲਿਸ਼ ਕਰਾ ਕੇ 2-3 ਪੀਸ ਵੀ ਦੇਖ ਕੇ ਆਇਆ ਕਿ ਸ਼ਾਇਦ ਆਪਾਂ ਨੂੰ ਉਹੀ ਲਾਟ ਮਿਲ ਜਾਵੇ, ਲੇਕਿਨ ਉਹ ਲਾਟ ਤਾਂ ਨਹੀਂ। 19-20 ਦਾ ਫਰਕ ਤਕਰੀਬਨ ਆ ਰਿਹਾ। ਹੁਣ ਹੱਲ ਲੱਭ ਲਿਆ ਕਿ ਵਿਚਾਲੇ ਪੱਟੀ ਪਾ ਕੇ ਕਾਲੀ ਸ਼ਾਹ ਤੇ ਪਰਲੇ ਪਾਸੇ ਕਰ ਦਿੰਨੇ ਆ ਉਹਨੂੰ ਥੋੜਾ ਜਿਹਾ ਅਲੱਗ ਵਿਹੜੇ ਨੂੰ, ਲੇਕਿਨ ਜ਼ਿਆਦਾ ਨਹੀਂ। ਐਵੇਂ 19-20 ਦਾ ਫਰਕ ਆਊਗਾ। ਸੈਂਟਰ 'ਚ ਬਲੈਕ ਪੱਟੀ ਆ ਜਾਊਗੀ ਨਾ ਤੇ ਬਾਰਡਰ ਲੱਗ ਜਾਊਗਾ ਪੱਟੀ ਦਾ। ਤੇ ਇੱਧਰ ਕੰਮ ਚੱਲੀ ਜਾਂਦਾ। ਉਸਤਾਦ ਸਲੀਮ ਕੀ ਕੀਤਾ ਜੀ ਅੱਜ ਫਿਰ? ਡਿਜ਼ਾਈਨ ਲਾ ਰਹਾ ਹੈ ਕੰਧ ਦਾ ਡਿਜ਼ਾਈਨ, ਇੱਕ ਸਾਈਡ ਹੋ ਗਈ ਮੁਕੰਮਲ, ਅੱਛਾ ਇੱਕ ਸਾਈਡ ਰਹਿ ਗਈ ਹੈ। ਅੱਛਾ ਲਓ ਜੀ ਮਾਸ਼ਾਅੱਲਾ ਕੰਧ ਦਾ ਜਿਹੜਾ ਡਿਜ਼ਾਈਨ ਆ ਉਹ ਲੱਗ ਗਿਆ। ਕਰੋ ਚੈੱਕ, ਆਹ ਲੱਗਾ ਵਾ ਅੱਜ ਨਾ, ਮਤਲਬ ਆਪਣੇ ਕੋਲ ਡਿਜ਼ਾਈਨ ਸੀ ਉਹ ਸਾਹਮਣੇ ਵਾਲਾ, ਜਿਵੇਂ ਆਹ ਲੱਗਾ ਹੋਇਆ ਮੋਟੀ ਇੱਟ ਵਾਲਾ। ਇਹ ਆਪਾਂ ਕਰਤਾ ਇੱਥੋਂ ਬਰੀਕ ਇੱਟ ਦਾ, ਜਿਵੇਂ ਟਸੂ ਕਹਿ ਲਓ ਜਾਂ ਇਹਨੂੰ ਕਹਿ ਲਓ ਟੈਲ, ਬਰੀਕ ਟੈਲ ਦੇਣਾ ਹੈ। ਹਾਂ ਉਹ ਕੱਟ ਕੇ ਆਪਾਂ ਆਹ ਕਰਤਾ ਵਾ, ਕਿਉਂਕਿ ਇੱਥੇ ਲੱਗਣੀਆਂ ਲਾਈਟਾਂ ਤੇ ਜਿਵੇਂ ਸੈਂਟਰ ਦੇ ਵਿੱਚ ਇਦਾਂ ਸਾਰੇ ਪਾਸੇ, ਤੇ ਇਹਦੇ ਉੱਤੇ ਟਸੂ ਤਾਂ ਜ਼ਰੂਰੀ ਸੀ ਸਿਰਫ ਔਰ ਸਿਰਫ ਕਿ ਲਾਈਟ ਜਿਹੜੀ ਹੈ ਨਾ ਉਹ 4 ਆ, 2 ਠਾਂ ਨੂੰ ਤੇ 2 ਤਾਂ ਨੂੰ। ਅਗਰ ਆਪਾਂ
ਮਤਲਬ ਇਹ ਉੱਤੇ ਇਦਾਂ ਟੱਕਰ ਨਾ ਦਿੰਦੇ, ਨਾ ਬਾਹਰ ਕੱਢਦੇ ਟਾਇਲ ਨੂੰ, ਤਾਂ ਉਹ ਲਾਈਟ ਸਮਝੋ ਵੀ ਉਹ ਜ਼ਾਇਆ, ਉਹ ਤਾਂ ਨੂੰ ਨਿਕਲ ਜਾਣੀ ਆ। ਉਹਦਾ ਕੋਈ ਬੈਨੀਫਿਟ ਲਾਈਟ ਦਾ ਕੋਈ ਇਫੈਕਟ ਨਹੀਂ ਸੀ ਹੋਣਾ। ਸਿਰਫ ਇਸ ਕਰਕੇ ਟਾਇਲ ਥੋੜੀ ਗਾਂਹ ਕੱਢੀ ਆ ਕਿ ਜਿਹੜੀ ਲਾਈਟ ਆ ਉਹ ਕਵਰ ਹੋ ਜਾਵੇ ਤੇ ਦੀਵਾਰ ਸੋਹਣੀ ਲੱਗੇ, ਡਿਜ਼ਾਈਨ ਰਾਤ ਨੂੰ ਵੀ ਵਾਜ਼ਿਆ ਹੋਵੇ। ਇਸ ਕਰਕੇ ਇਦਾਂ ਹੀ ਆ ਉਸਤਾਦ ਜੀ, ਸਹੀ ਦੱਸਿਆ ਮੈਂ? ਹਾਂਜੀ, ਹੁਣ ਇਹਨੂੰ ਕਰਨ ਲੱਗੇ ਆ। ਚਲੋ ਅੱਲਾ ਖੈਰ ਕਰੇ। ਲਓ ਜੀ, ਹਾਂਜੀ ਮੁਰਸ਼ਦ। ਅੱਛਾ ਪੁੱਛੂ ਸੀ ਫੋੜੇ ਦਾ, ਫੋੜਾ ਤਾਂ ਲੱਭ ਗਿਆ। ਇੱਧਰ ਵੀ ਪੈਪ ਪੂਪ ਲਾਇਆ, ਕਿੱਥੇ ਲਾਇਆ ਵਾ? ਅੱਛਾ ਆ ਇੱਥੇ ਪਾਣੀ ਪਾਇਆ ਵਾ। ਹੁਣ ਇਹਦੇ ਵਿੱਚ ਕੀ ਸਿੱਟਣਾ ਵਾ? ਹੁਣ ਖਾਕਾ ਜੋ ਮਾਲ ਮੱਦਾ ਉਹ ਰਾਤ ਨੂੰ ਸਿੱਟਾਂਗੇ, ਜਿੱਦਾਂ ਕੱਲ ਸਿੱਟਿਆ ਸੀ। ਤੇ ਆਹ ਕੰਧਾਂ ਤਾਰ ਹੋਈਆਂ ਵਾ। ਅੱਛਾ ਉਸਤਾਦ ਜੀ, ਕੰਧ ਤਾਂ ਹੋ ਗਈ ਬੁਰਜ ਖਲੀਫੇ ਜਿੱਡੀ, ਏਡੀ ਉੱਚੀ ਅੰਦਰੋਂ। ਆਹ ਕਿੱਡੀ ਲੈਵਲ ਲੱਗਦੀ ਪਈ ਆ ਤੇ ਉਹ ਕਿੱਡੀ ਆ। ਲੇਕਿਨ ਚਲੋ ਜੋ ਹੁੰਦਾ ਬਿਹਤਰ ਹੁੰਦਾ, ਜੋ ਮਨਜ਼ੂਰ ਹੋਵੇ। ਹੈ ਹੋ ਗਿਆ ਹੈ ਠੀਕ ਹੈ ਭਰਾ, ਤੂੰ ਲੰਮਾ ਵਾ, ਅਸੀਂ ਹੁਣ ਕਿਵੇਂ ਤਾਂ ਹੱਥ ਲਾਵਾਂਗੇ? ਇਧਰੋਂ ਤਾਂ ਵੇਖਦਾ ਵਾ। ਚਲੋ ਕੋਈ ਨਹੀਂ, ਖੈਰ ਸੱਲਾ। ਲੋ ਜੀ, ਵਸੀਮ ਮਾਰੀ ਜਾਂਦਾ ਰੂਟਰ। ਆ ਸਾਰੇ ਚ ਰੂਟਰ ਵੱਜ ਗਿਆ ਇੱਕ ਵਾਰੀ। ਸੋਹਣਾ ਬੜਾ ਹੋ ਗਿਆ ਬਾਗ ਵਾਲਾ ਥਾਂ। ਹੁਣ ਉੱਤੋਂ ਮੈਂ ਕਿਹਾ ਤੁਹਾਨੂੰ ਉੱਤੋਂ ਵਿਖਾਈਏ। ਤੇ ਇੱਥੇ ਥੋੜਾ ਜਿਹਾ ਪਾਣੀ ਹੈਗਾ ਸੀ ਤੇ ਪੈਪ ਪੂਪ ਸਿੱਧੇ ਕਰਨੇ। ਹੁਣ ਮੈਂ ਕਿਹਾ ਖੇਲ ਬਣਾ ਕੇ ਨਾ ਉਹ ਸਿੱਧੇ ਪਾਵਾਂਗੇ ਪਾਣੀ, ਜਿਹੜਾ ਨਾ ਮਸ਼ੀਨਾਂ ਨਾਲ ਡਾਇਰੈਕਟ ਆਨ ਹੋ ਜਾਊਗਾ। ਆਹ ਕਰਤਾ ਓਕੇ ਥੱਲੋਂ ਕੰਮ। ਇਹ ਹੁਣ ਤਾਂ ਮਾਰਦੇ ਪਏ ਆ ਵੀ ਯਾਰ ਥੋੜੀ ਜਿਹੀ ਮਿੱਟੀ ਬਣ ਜੂਗੀ ਚੰਗੀ ਸੁਥਰੀ, ਚੱਕ ਕੇ ਬਲੇਡ ਦੇ ਨਾਲ ਆਨੀਆਂ ਦੇ ਨਾਲ ਇੱਥੇ ਐਂ ਤੇ ਐਂ ਲਾ ਦਾਂਗੇ ਤੇ ਸਕੂਨ ਹੋ ਜੂਗਾ। ਲੈ ਕੇ 2-4 ਟਰਾਲੀਆਂ ਸਿੱਟਣ ਤੋਂ ਚੰਗਾ। ਲੋ ਜੀ, ਰੂਟਰ ਗਿਆ ਵੱਜ ਤਾਂ ਹੁਣ ਲੱਗਣ ਲੱਗ ਪਈ ਆ ਮਿੱਟੀ। ਵਾਹ ਵੀ ਵਾਹ, ਬਲੇਡ ਦਾ ਬੜਾ ਫਾਇਦਾ ਯਾਰ। ਆ ਇਦਾਂ ਮੁੰਡਾ ਲਾਈ ਜਾਂਦੇ ਮਿੱਟੀ ਥੱਲੇ ਨਾ, ਚਾੜ ਕੇ ਨਾਲ। ਓਏ ਅੱਧੀ ਮਿੱਟੀ ਤੇ ਪਿਛਾਂ ਲੈ ਜਾਂਦਾ ਇਹ। ਇਹਨੂੰ ਕਹ ਝਟਕੇ ਲਾ, ਝਟਕੇ। ਅੱਧੀ ਮਿੱਟੀ ਪਿਛਾਂ ਲੈ ਜਾਂਦਾ। ਇੱਥੋਂ ਥੋੜਾ ਜਿਹਾ ਗਿੱਲਾ, ਬਾਕੀ ਤੇ ਖੈਰ ਸੱਲਾ। ਬਾਪੂ ਜੀ ਆਪ ਬਹਿ ਗਏ ਹੁਣ ਤੇ ਹੋਣ ਲੱਗ ਪਿਆ ਕੰਮ। ਮਿੱਟੀ ਮੁੱਟੀ ਵਾਹਵਾ ਸਾਰੀ ਲਾਤੀ ਆ। ਇੱਥੇ ਜਿਹੜਾ ਕੰਮ ਵਾਹਵਾ ਖਰਾਬ ਸੀ ਉਹ ਵੀ ਹੋ ਗਿਆ ਸੈੱਟ, ਪੂਰਾ ਫਿੱਟ ਹੋ ਗਿਆ ਜੀ। ਹੁਣ ਥੋੜਾ ਸੁੱਕ ਜੂਗਾ ਤੇ ਫਿਰ ਨਾ ਕਿਰਾਏ ਨਾਲ ਇੱਥੋਂ ਖਿੱਚ ਕੇ ਤੈਨੂੰ ਸਿੱਧਾ ਪੱਧਰਾ ਕਰ ਲਾਂਗੇ ਸਾਰੇ ਨੂੰ। ਇੱਧਰ ਵੀ ਮਿੱਟੀ ਸਿੱਟੀ ਜਾਂਦੇ ਆ। ਇੱਥੋਂ ਥੋੜਾ ਉੱਚਾ ਸੀ ਥਾਂ, ਇਹ ਚੱਕ ਕੇ ਮਿੱਟੀ ਕਰ ਲਈ ਇੱਧਰ, ਤੇ ਮਿੱਟੀ ਉਹ ਤੁਰੀ ਜਾਂਦੀ ਜੀ ਗੇਟ ਦੇ ਅਗਲੇ ਪਾਸੇ। ਆ ਹੁਣ ਚੱਕ ਕੇ ਮੈਂ ਕਿਹਾ ਵੀ ਅੱਬੂ ਜੀ ਥੋੜਾ ਇੱਥੇ ਕਰ ਦਿਓ। ਇੱਥੋਂ ਫਿਰ ਚੱਕ ਕੇ ਕਿਰਾਏ ਦੇ ਨਾਲ ਸਿੱਧੀ ਉੱਧਰ ਲੈ ਜਾਵਾਂਗੇ, ਤਾਂ ਕਿ ਜਿਹੜੀ ਮਿੱਟੀ ਘਰੇ ਸਿੱਟਣੀ ਉਹ ਵੀ ਬਚ ਜੂਗੀ ਆਪਾਂ ਨੂੰ, ਤੇ ਸੜਕ ਵੀ ਥੋੜੀ ਜਿਹੀ ਆਪਣੀ ਸਿੱਧੀ ਪੱਧਰੀ ਹੋ ਜੂਗੀ, ਤੇ ਰੈਂਪ ਦੇ ਅੱਗੇ ਵੀ ਮਿੱਟੀ ਲੱਗ ਜੂਗੀ। ਆਹ ਜਿਹੜਾ ਥੋੜੇ ਅੱਗੇ ਵਧਾਉਣਾ ਉਹ ਵੀ। ਹਨੇਰਾ ਹੋ ਗਿਆ। ਅਸੀਂ ਮਿੱਟੀ ਸਿੱਟਣ ਦੀ ਸਲਾਹ ਸੀ ਸਾਡੀ ਕਿ ਜਿਹੜੀ ਆਪਾਂ ਬੂਹੇ ਦੇ ਅੱਗੇ ਮਿੱਟੀ ਸਿੱਟੀ ਆ ਉਹ ਚੱਕ ਕੇ ਸਿੱਟ ਲਈ ਅੰਦਰ, ਲੇਕਿਨ ਉਹ ਹੋ ਗਿਆ ਹੁਣ ਪਲਾਨ ਕੈਂਸਲ। ਕਹਿੰਦੇ ਵੀ ਯਾਰ ਹੁਣ ਆਪਾਂ ਹੈਗੇ ਆ ਥੱਕੇ ਹੋਏ, ਹੁਣ ਸਾਨੂੰ ਸਕੂਨ ਨਾਲ ਦੇ ਸੌਣ, ਰੋਟੀ ਪਾਣੀ ਖਾ ਲਿਆ। ਤੇ ਮੈਂ ਕਿਹਾ ਚਲੋ ਠੀਕ ਹੋ ਗਿਆ, ਕੋਈ ਨਹੀਂ ਵੀ ਆਪਾਂ ਸਵੇਰੇ ਸਿੱਟ ਲਾਂਗੇ। ਹੁਣ ਸਵੇਰੇ ਵਾਲਾ ਰੱਖੇ ਖੈਰ ਮਿੱਟੀ ਜਿਹੜੀ ਸਿੱਟੀ ਹੋਈ ਨਾ, ਕੰਮ ਕਾਰ ਤੋਂ ਥੋੜਾ ਵਿਹਲੇ ਹੋ ਕੇ ਪੱਠੇ ਦੱਥੇ ਪਾ ਕੇ ਫਿਰ ਅੰਦਰ ਉਹ ਕਰ ਦਾਂਗੇ, ਨਾਲ ਸਿੱਟ ਦਾਂਗੇ ਖਾਕਾ। ਸੋ ਵਲੌਗ ਜਿਹੜਾ ਹੁਣ ਆਪਾਂ ਕਰਦੇ ਐਂਡ। ਧਿਆਨ ਰੱਖਣਾ ਆਪਦਾ ਬਹੁਤ ਸਾਰਾ। ਹਨੇਰਾ ਹੋ ਗਿਆ, ਸਲਾਹ ਤਾਂ ਹੈਗੀ ਸੀ ਲੇਕਿਨ ਕੈਂਸਲ ਹੋ ਗਈ ਹੈ। ਚਲੋ ਸਵੇਰੇ ਸਿੱਟ ਲਾਂ, ਕੋਈ ਚੱਕਰ ਨਹੀਂ। ਹੁਣ ਦਿਓ ਇਜਾਜ਼ਤਾਂ, ਬਹੁਤ ਸਾਰਾ ਪਿਆਰ, ਖਿਆਲ, ਰਿਸਪੈਕਟ। ਮਿਲਦੇ ਸੁਬਹ ਇੱਕ ਨਵੇਂ ਵਲੌਗ 'ਚ, ਇੱਕ ਨਵੀਂ ਵੀਡੀਓ 'ਚ। ਰੱਬ ਰੱਖ।